ਚਲੋ अस्सलाम वालेकुम। ਸਿਆਣੇ ਕਹਿੰਦੇ ਵੀ ਜੇ ਖਿਆਲੀ ਪੁਲਾਓ ਪਕਾਈਏ ਤਾਂ ਘਿਓ ਖੁੱਲਾ ਪਾਈਏ। ਸਾਡੀ ਸਰਕਾਰਾਂ ਕੋਲੋਂ ਤਾਂ ਕੁਝ ਹੋਇਆ ਨਹੀਂ। ਅਸੀਂ ਫਿਰ ਆਪ ਹੀ ਨਸ ਭੱਜ ਕਰਕੇ ਰਾਬਤਾ ਕਰਕੇ ਸਾਊਦੀ ਅਰਬ ਦੇ ਜਿਹੜੇ ਬਾਦਸ਼ਾਹ ਨਾ ਉਹਨਾਂ ਦੇ ਸਾਡੂ ਨੂੰ ਬੁਲਾਇਆ ਜੀ। ਸ਼ੇਖ ਸ਼ਹਜ਼ਾਦ ਬਸਰਾ ਸਾਹਿਬ ਸਾਡੇ ਕੋਲ ਤਸ਼ਰੀਫ ਬੈਠੇ ਜੀ। 14 ਸਾਲ ਤੋਂ ਸਾਊਦੀਆ ਦੇ ਵਿੱਚ ਹੈ ਲਈਏ ਦੇ ਕਿੱਦਾਂ ਆਣਾ ਉਹਨਾਂ ਨਾਲ ਗੱਲਬਾਤ ਕਰਦੇ ਆ। ਫਿਰ ਵਾਰੀ-ਵਾਰੀ ਸਿਰ ਮੈਂ ਤਾਰਫ ਕਰਾਨਾ ਨਾਲ ਸਾਡੇ ਤੋਂ ਇੰਗਲੈਂਡ ਤੋਂ ਵੀ ਆਏ ਬੈਠੇ ਪ੍ਰਾਹੁਣੇ, ਮੰਡਾਲੀ ਸ਼ਰੀਫ ਤੋਂ ਵੀ ਆਏ ਬੈਠੇ। ਫਿਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਨਾਲ ਤਾਰਫ ਵੀ ਕਰਾਨੇ। ਕੈਮਰਾ ਉਹਨਾਂ ਨੂੰ ਲਿਆ ਭਾਵੇਂ। ਅੱਜ ਕਿੱਦਾਂ ਜਾ ਰਿਹਾ ਸਾਊਦੀ ਅਰਬ 'ਚ ਤੁਹਾਡੀ ਜ਼ਿੰਦਗੀ ਕੈਸੀ ਜਾ ਰਹੀ ਆ? जी अल्हम्दुलिल्लाह मैं पिछले 14 साल तो सऊदी अरब च मुकीम है। माशाल्लाह तो माशाल्लाह 2-3-4 साल तो बाद छुट्टियां होंदी इस दफ़ा मेरा तकरीबन पिछलियां 2 छुट्टियां ਜਿਹੜੀਆਂ ਨੇ हर साल तो बाद या कोई 2-3 महीने तो बाद मेरी छुट्टियां गुजरियां ने इत्थे। ਤੇ ਅੱਛਾ ਬਸਰਾ ਸਾਹਿਬ ਦੇ ਨਾ ਜੀ ਥੋੜੇ ਦਿਨ ਹੋਏ ਆ ਵਾਲਿਦ ਸਾਹਿਬ ਫੌਤ ਹੋਏ ਆ। ਉਦੋਂ ਤੁਸੀਂ ਪਾਕਿਸਤਾਨ ਸੀ? ਨਹੀਂ ਜੀ, ਇਹਨਾਂ ਮੌਕਿਆਂ ਤੇ ਆ ਕੇ ਇਨਸਾਨ ਨੂੰ ਪਤਾ ਲੱਗਦਾ ਕਿ ਪਰਦੇਸ ਕੀ ਆ, ਦੇਸ਼ ਤੇ ਪਰਦੇਸ ਦਾ ਇਸ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਅਸੀਂ ਆਪਣੇ ਪਿਆਰਿਆਂ ਨੂੰ ਆਪਣੇ ਹੱਥਾਂ ਨਾਲ ਦਫਨਾ ਵੀ ਨਹੀਂ ਸਕਦੇ। ਲੇਕਿਨ ਮੈਂ ਉਹਨਾਂ ਖੁਸ਼ਕਿਸਮਤਾਂ ਦੇ ਵਿੱਚੋਂ ਜਿਨ੍ਹਾਂ ਨੇ ਆ ਕੇ ਆਪਣੇ ਵਾਲਿਦ ਸਾਹਿਬ ਦਾ ਜਨਾਜ਼ਾ ਵੀ ਪੜ੍ਹ ਲਿਆ ਔਰ ਆਪਣੇ ਹੱਥੀਂ ਜਿਹੜਾ ਮਿੱਟੀ ਪਾ ਸਕਿਆ। ਇਹ ਤੁਹਾਡੀ ਖੁਸ਼ਬਖਤੀ ਹੈ ਜੀ। ਜੀ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਜਿਹੜਾ ਐਟ ਏ ਟਾਈਮ ਆਪਣੇ ਘਰ ਪਹੁੰਚ ਗਿਆ। ਸਾਰਿਆਂ ਤੋਂ ਔਖਾ ਟਾਈਮ ਨਾ ਜੀ ਪਰਦੇਸੀਆਂ ਤੇ ਹੀ ਹੁੰਦਾ। ਸਾਰਿਆਂ ਤੋਂ ਔਖਾ ਟਾਈਮ ਮੈਂ ਲਫ਼ਜ਼ਾਂ 'ਚ ਵੀ ਬਿਆਨ ਨਹੀਂ ਹੋ ਸਕਦਾ ਵੀ ਜਿਹੜਾ ਇਹ ਟਾਈਮ ਹੁੰਦਾ। ਤੇ ਦੇਖਦੇ ਰਹਿੰਦੇ ਆ, ਸੁਣਦੇ ਰਹਿੰਦੇ ਆ ਜੀ। ਅਗਲੇ ਦਿਨ ਸਾਡੇ ਸ਼ੇਖੂਪੁਰਾ ਦੇ ਜੀ ਹੈ ਅਜ਼ੀਜ਼, ਤੇ ਉਹ ਮੁੰਡਾ ਉੱਥੇ ਸੀਗਾ ਤੇ ਉਹ ਵਿਚਾਰਾ ਉੱਥੇ ਅਟੈਕ ਨਾਲ ਫੌਤ ਹੋ ਗਿਆ, ਆਪਣੇ ਬੱਚਿਆਂ ਤੋਂ ਦੂਰ ਸੀਗਾ। ਤੇ ਇਹ ਤਾਂ ਬੜੀਆਂ ਦੁੱਖ ਦੀਆਂ ਦਾਸਤਾਨਾਂ। ਤੇ ਇਹ ਸਾਡੇ ਮੁੰਡੇ ਕੁਰਬਾਨੀਆਂ ਦੇ ਰਹੇ ਆ, ਜਿਹੜਾ ਘਰਦਿਆਂ ਤੋਂ ਦੂਰ ਰਹਿਣਾ, ਆਪਣੇ ਬੱਚੇ ਕਿਉਂ ਰਹਿਣਾ ਸਾਹਿਬ, ਆਪਣੇ ਬੱਚਿਆਂ ਤੋਂ ਦੂਰ ਰਹਿਣਾ, ਇਸ ਤੋਂ ਵੱਡੀ ਕਿਹੜੀ ਕੁਰਬਾਨੀ? ਫਿਰ ਮੁਲਕ ਵੀ ਇਹਨਾਂ ਦੇ ਸਿਰ ਤੇ ਚੱਲ ਰਿਹਾ, ਕੋਈ ਮੰਨੇ ਜਾਂ ਨਾ ਮੰਨੇ। ਹਾਂ ਦੇਖੋ, ਇਹ ਜਿਹੜਾ ਨਾ ਕਹਿੰਦੇ ਹਿਜਰਤ ਬੰਦਾ ਇੱਕ ਵਾਰੀ ਕਰਦਾ ਹਾਏ ਹਾਏ ਹੈ, ਤੇ ਉਹ ਅਗਲੀਆਂ 3-4 ਨਸਲਾਂ ਵੀ ਨਾ ਉਸ ਹਿਜਰਤ ਦਾ ਦੁੱਖ ਸਹਿੰਦੀਆਂ ਵਾ। ਤੇ ਇਹ ਹੌਸਲਾ ਵਾ ਸਾਡੇ ਯਾਨੀ ਕਿ ਜਿਹੜਾ ਬਾਹਰ ਰਹਿਣ ਵਾਲੇ ਭੈਣ ਭਰਾਵਾਂ ਦਾ ਕਿ ਇਹ ਹਿਜਰਤ ਦੀ ਤਕਲੀਫ ਤੋਂ ਬਾਰ-ਬਾਰ ਗੁਜ਼ਰਦੇ ਬਾਰ-ਬਾਰ ਹੈ ਵੀ ਆਪਣਾ ਸਭ ਕੁਝ ਯਾਨੀ ਕਿ ਜਿਹੜਾ ਨਾ ਛੱਡ ਕੇ ਦੂਸਰੇ ਗੈਰ ਮੁਲਕ ਜਾਣਾ, ਉੱਥੇ ਕੰਮਕਾਰ ਕਰਨਾ ਹੈ। ਤੇ ਇਹ ਕੋਈ ਐਡਾ ਨਾ ਸੌਖਾ ਕੰਮ ਨਹੀਂ ਹੈ, ਬਹੁਤ ਔਖਾ ਕੰਮ ਹੈ, ਬਹੁਤ ਔਖਾ। ਤੇ ਇਹ ਅਗਰ ਜੇ ਦੇਖਿਆ ਜਾਏ ਤੇ ਸਾਡਾ ਮੁਲਕ ਚੱਲ ਹੀ ਇਸੇ ਸਿਰ ਤੇ ਰਿਹਾ ਵਾ। ਇੱਕ ਸੱਚਾਈ ਹੈ ਜੀ ਇਹਦੇ ਚ ਬਿਲਕੁਲ ਕੋਈ ਹੋਰ ਹਰ ਗੱਲ ਦੀ ਕੋਈ ਨਾ ਕੋਈ ਬੰਦਾ ਕਾਟ ਕਰ ਸਕਦਾ, ਪਰ ਇਸ ਗੱਲ ਦੀ ਕਾਟ ਕੋਈ ਨਹੀਂ ਕਰ ਸਕਦਾ ਕਿ ਪਾਕਿਸਤਾਨ ਜਿਹੜਾ ਵਾ ਨਾ ਸਾਡੇ ਜਿਹੜੇ ਬਾਹਰ ਵਾਲੇ ਭਾਈ ਆ ਨਾ ਉਹਨਾਂ ਦੇ ਸਿਰ ਤੇ ਹੀ ਚੱਲ ਰਿਹਾ। ਤੇ ਅਸੀਂ ਦਿੱਤਾ ਕੀ ਹੈ ਰਾਣਾ ਸਾਹਿਬ ਉਹਨਾਂ ਪਰਦੇਸੀਆਂ ਨੂੰ, ਜਿਹੜੇ ਪਰਦੇਸੀ ਇੰਨੇ ਦੁੱਖ ਸਹਿ ਰਹੇ, ਆਪਣਿਆਂ ਤੋਂ ਦੂਰ ਆ, ਬੱਚਿਆਂ ਤੋਂ ਦੂਰ ਆ। ਸਾਡੀ ਸਰਕਾਰ ਨੇ ਅੱਜ ਤੱਕ ਉਹਨਾਂ ਨੂੰ ਦਿੱਤਾ ਕੀ ਹੈ? ਪਿੱਛੇ ਜੇ ਇਹਨਾਂ ਨੇ ਇੱਕ ਐਪ ਬਣਾਈ, ਕਹਿੰਦੇ ਜੀ ਪਰਦੇਸੀਆਂ ਦੇ ਮਸਲੇ ਹੱਲ ਕਰਾਂਗੇ। ਸਾਡੇ ਆਪਣਾ ਬੰਦਾ ਜੀ, ਉਹਦਾ ਇੱਕ ਰੌਲਾ ਸੀ, ਉਹਨੇ ਉਹਦੇ ਐਪ ਦੇ ਉੱਤੇ ਪਾਇਆ, ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ, ਕੋਈ ਪੁੱਛ ਦੱਸ ਨਹੀਂ ਹੋਈ। ਜਿਸੇ ਕਿਸੇ ਨੇ ਪਲਾਟ ਲਿਆ ਉਹਦੇ ਪਲਾਟ ਤੇ ਕਬਜ਼ਾ, ਕਿਸੇ ਨੇ ਘਰ ਲਿਆ ਉਹਦੇ ਘਰ ਤੇ ਕਬਜ਼ਾ। ਸਰਕਾਰ ਵੱਲੋਂ ਇਹਨਾਂ ਨੂੰ ਸਦਾ ਧੱਕੇ, ਇਹ ਰਿਆਸਤ ਹੈ ਤਾਂ ਮਾਂ ਵਰਗੀ ਆ, ਪਰ ਪਰਦੇਸੀਆਂ ਨੇ ਕਦੀ ਮਾਂ ਵਾਲਾ ਸਲੂਕ ਨਹੀਂ ਕੀਤਾ। ਮੈਂ ਇਹ ਗੱਲ ਤੁਸੀਂ ਪਹਿਲੀ ਕਰਕੇ ਮੈਂ ਇਹੀ ਕਹਿਣ ਲੱਗਾ ਸੀ ਵੀ ਸਾਡੇ ਤਾਂ ਇਹੀ ਭਲਾ ਕਰਦੇ ਆ ਵੀ ਜੇ ਕੋਈ ਉਮਰ ਦੀ ਕਮਾਈ ਉਹ ਨਾ ਲਿਆ ਕੇ ਆਪਣਾ ਇੱਥੇ ਕੋਈ ਜਗ੍ਹਾ ਲੈ ਲੈਂਦੇ ਆ ਨਾ, ਤੇ ਉਹ ਜਗ੍ਹਾ ਤੇ ਹੀ ਕਾਬਜ਼ ਹੋ ਜਾਂਦੇ ਆ। ਹੋਏ ਇਦਾਂ ਦੇ ਵਾਕਿਆ ਜੀ, ਐਸੇ ਇਸ ਤਰ੍ਹਾਂ ਹਜ਼ਾਰਾਂ ਵਾਕਿਆਤ ਐਸੇ ਜਿਹੜੇ ਆ ਨਾ ਹੈ ਆ ਕਿ ਹੁਣ ਉਹ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਵਾ ਨਾ ਇਨਵੈਸਟ ਕਰਨ, ਵੀ ਜਿਹੜਾ ਉਹ ਆਪਣੇ ਯਾਨੀ ਕਿ ਜ਼ਰੂਰੀਆਤ ਜ਼ਿੰਦਗੀ ਤੋਂ ਬਚਾਉਣਾ ਹੁੰਦਾ। ਕੋਈ ਇੰਨਾ ਫालतू ਪੈਸਾ ਨਹੀਂ ਹੁੰਦਾ ਹੈ ਉਹਦੇ ਚੋਂ ਆਪਣੇ ਖਾਣੇ ਪੀਣੇ ਚੋਂ, ਪਹਿਨਣੇ ਚੋਂ, ਨਿਆਣਿਆਂ ਦੀ ਚੀਜ਼ਾਂ ਚੋਂ ਉਹ ਬਚਾ ਕੇ ਉਹ ਆਪਣਾ ਇੱਥੇ ਕੋਈ ਪ੍ਰਾਪਰਟੀ ਖਰੀਦਦੇ ਆ ਤੇ ਇੱਥੇ ਤੇਰੇ ਮੇਰੇ ਵਰਗੇ ਜਿਹੜੇ ਆ ਨਾ ਆਪਣਾ ਕਬਜ਼ਾ ਕਰ ਲੈਂਦੇ। ਇਦਾਂ ਹੋਇਆ ਜੀ, ਇਦਾਂ ਹੋਇਆ। ਇਹ ਰਾਣਾ ਸਾਹਿਬ ਨਾ ਜੀ, ਇਹ ਇੱਕ ਤਾਂ ਹੋ ਗਿਆ ਨਾ, ਚਲੋ ਰਿਆਸਤ ਵੱਲੋਂ ਇਹਨਾਂ ਨੂੰ ਉਸ ਤਰ੍ਹਾਂ ਦਾ ਤਾਵਨ ਨਹੀਂ ਹੋਇਆ ਜਿੱਦਾਂ ਦਾ ਹੋਣਾ ਚਾਹੀਦਾ। ਮੈਂ ਕਹਿੰਦਾ ਘਰਦਿਆਂ ਵੱਲੋਂ ਵੀ ਤਾਵਨ ਨਹੀਂ। ਸਾਡੇ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤਾ ਸਾਡੇ ਦੇਖਣ 'ਚ ਆ ਵੀ ਜਿਹੜਾ ਕੋਈ ਪੁੱਤਰ ਬਾਹਰ ਗਿਆ ਨਾ, ਉਹਨੇ ਭੈਣਾਂ ਵਿਆਹੀਆਂ, ਭਰਾ ਵਿਆਹੇ, ਮਾਂ ਪਿਓ ਨੂੰ ਸਹੂਲਤਾਂ ਦਿੱਤੀਆਂ, ਉਹਨਾਂ ਦਾ ਭਾਰ ਹੌਲਾ ਕੀਤਾ। ਜਦੋਂ ਉਹ ਆਪ ਆਂਦਾ ਉਹਦੀ ਵਾਰੀ ਆਂਦੀ ਆ, ਜਦੋਂ ਉਹ ਦੇਖਿਆ ਤੇ ਉਹ ਸਾਰੇ ਵੰਡ ਵੰਡਾ ਕੇ ਬੈਠੇ ਹੁੰਦੇ, ਉਹ ਰੜੇ ਤੇ। ਇਦਾਂ ਵੀ ਦੇਖਿਆ ਜੀ ਇੱਥੇ ਸਾਡੇ ਇਹ ਬੜਾ ਮਸਲਾ ਵਾ ਕਿ ਅਗਰ ਇੱਕ ਬੰਦਾ ਕਮਾਣੇ ਵਾਲਾ ਨਾ, ਉਹ 4 ਬੰਦੇ ਜਿਹੜੇ ਇੱਥੇ ਹੁੰਦੇ ਨੇ ਉਹ ਕੰਮ ਛੱਡ ਜਾਂਦੇ ਹੈ। ਹਾਲਾਂਕਿ ਜੇ ਉਹ ਇੱਕ ਬੰਦੇ ਦੀ ਕਮਾਈ ਨੂੰ ਉਹ 4 ਬੰਦੇ ਇੱਥੇ ਕਾਰੋਬਾਰ ਦੇ ਲਾਣ ਨਾ, ਉਹ ਵੱਧਦੀ ਆ ਹੈ। ਲੇਕਿਨ ਸਾਡੇ ਸਮਝ ਲਿਆ ਜਾਂਦਾ ਵੀ ਜਿਹੜਾ ਇੱਕ ਬੰਦਾ ਕਮਾਉਣ ਲੱਗ ਗਿਆ, ਬਸ ਹੁਣ ਬਾਕੀ ਬੰਦਿਆਂ ਨੇ ਨਾ ਜਿਹੜਾ ਵਾ ਖਾਣਾ। ਅੱਛਾ, ਫਿਰ ਉਹ ਕਹਿਣਗੇ ਵੀ ਇਹਦੇ 'ਚ ਨਾ ਹਿੱਸਾ ਸਾਡਾ ਬਰਾਬਰ ਦਾ। ਯਾਰ ਅੱਲਾ ਦੇ ਬੰਦੇ, ਉਹ 16 ਘੰਟੇ ਕੰਮ ਕਰਦਾ, ਉਹ ਘਰੋਂ ਬਾਹਰ ਆ, ਤੁਸੀਂ ਇੱਥੇ 2 ਘੰਟੇ ਕੰਮ ਨਹੀਂ ਕਰਦੇ, ਤੁਸੀਂ ਕਾਹਦੇ ਹਿੱਸੇਦਾਰ ਆ? ਯਾਨੀ ਕਿ ਉਹਦੇ 'ਚ ਹੈ
ਵੀ ਠੀਕ ਆ, ਯਾਨੀ ਕਿ ਜਿਹੜਾ ਜਿਸ ਹੱਦ ਤੱਕ ਉਹ ਕਰ ਸਕਦਾ ਬਿਲਕੁਲ ਬਰਾਬਰੀ, ਜਾਂ ਤਾਂ ਤੁਸੀਂ ਬਰਾਬਰੀ ਤੇ ਕੰਮ ਵੀ ਕਰੋ। ਜਦੋਂ ਕੰਮ ਤੁਸੀਂ ਬਰਾਬਰੀ ਤੇ ਕਰਨਾ ਨਹੀਂ ਹੈ ਤੇ ਪ੍ਰਾਪਰਟੀ 'ਚ ਕਹਿਣਾ ਯਾਰ ਪਲਾਟ ਆਪਣਾ ਹੀ ਲੈ ਲਿਆ, ਦੂਸਰੇ ਭਾਈਆਂ ਨੂੰ ਤਾਂ ਯਾਨੀ ਕਿ ਜਿਹੜਾ ਨਾ ਪੁੱਛਿਆ ਨਹੀਂ ਹੈ। ਹਾਂ ਹਾਂ, ਉਹ ਸਿਆਣੇ ਕਹਿੰਦੇ ਆ ਨਾ ਵੀ, ਹਾਂਜੀ ਕਾਈ ਜਨ, ਸਿਆਣੇ ਕਹਿੰਦੇ ਆ ਵੀ ਘਰ ਦੇ ਚੌਧਰੀ ਨੂੰ ਲਿੱਤਰ। ਇਹ ਮਿਸਾਲ ਐਵੇਂ ਨਹੀਂ ਬਣੀ, ਜਿਹਨੇ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਨਾ ਅਖੀਰ ਤੇ ਮੁੜ ਕੇ ਖੱਜਲ ਹੁੰਦਾ ਦੇਖਿਆ। ਤੇ ਬਾਕੀ ਇਹ ਆਪਾਂ ਤਾਂ ਕਹਿ ਹੀ ਸਕਦੇ ਹਾਂ। ਬਾਕੀ ਅਸੀਂ ਬਸਰਾ ਸਾਹਿਬ, ਅੱਲਾਹ ਤਾਲਾ ਤੁਹਾਡੇ ਵਾਲਦ ਨੂੰ ਜੰਨਤੁਲ ਫਿਰਦੌਸ ਤੇ ਆਲਾ ਮਕਾਮ ਦੇਵੇ। ਅਸੀਂ ਤੁਹਾਡੇ ਦੁੱਖ 'ਚ ਬਰਾਬਰ ਦੇ ਸ਼ਰੀਕ ਆ। ਤੇ ਜਿੰਨੇ ਪਰਦੇਸੀ ਭਰਾ ਸਾਡੇ ਬੈਠੇ ਆ, ਅਸੀਂ ਸਦਾ ਉਹਨਾਂ ਨੂੰ ਹੌਸਲਾ ਹੀ ਦੇਈਦਾ ਵੀ ਤਕੜੇ ਹੋ ਕੇ ਰਹੋ। ਤੁਸੀਂ ਬਹੁਤ ਵੱਡੀ ਨੇਕੀ ਆ, ਬਹੁਤ ਵੱਡੀ ਕੁਰਬਾਨੀ ਆ ਅੱਲਾ ਦੇ। ਹਾਂ ਵੀ ਤੁਸੀਂ ਸੁਰਖਰੂ ਆ, ਵੀ ਤੁਸੀਂ ਆਪਣਾ ਕੁਰਬਾਨੀ ਦੇ ਕੇ, ਆਪਣੀ ਜਵਾਨੀ ਦੇ ਕੇ ਤੇ ਆਪਣੇ ਘਰ ਨੂੰ ਸਪੋਰਟ ਕੀਤੀ, ਆਪਣੇ ਮੁਲਕ ਨੂੰ ਸਪੋਰਟ ਕੀਤੀ। ਇਹਦਾ ਸਿਲਾ ਦੁਨੀਆ ਤੇ ਵੀ ਤੇ ਅੱਲਾਹ ਤਾਲਾ ਵੀ ਤੁਹਾਨੂੰ ਦਊਗਾ, ਜਿੰਨੇ ਸਾਡੇ ਪਰਦੇਸੀ ਭਰਾ ਹੈਗੇ। ਤੇ ਸਾਡੇ ਕੋਲ ਨਾ ਜੀ ਹੁਣ ਬੈਠੇ ਆ ਯੂਕੇ ਤੋਂ, ਉਸ ਦਿਨ ਵੀ ਤੁਹਾਡੀ ਮੁਲਾਕਾਤ ਕਰਾਈ ਸੀ। ਆਮਰ ਸਾਹਿਬ ਬੈਠੇ ਆ ਤੇ ਨਾਲ ਉਹਨਾਂ ਦਾ ਪੁੱਤਰ ਆਇਆ। ਤੇ ਪੁੱਤਰ ਦਾ ਬੜੀ ਮੈਨੂੰ ਖੁਸ਼ੀ ਹੋਈ ਵੇਖ ਕੇ ਵੀ ਮੁੰਡਾ ਉੱਥੇ ਯੂਕੇ ਦੇ ਵਿੱਚ ਹੀ ਜੰਮਿਆ ਪਲਿਆ, ਅੰਗਰੇਜ਼ੀ ਸਕੂਲ 'ਚ ਪੜ੍ਹਦਾ ਇਹ। ਤੇ ਸਾਡੇ ਨਾਲ ਗੱਲਾਂ ਉਹਨੇ ਸਾਰੀਆਂ ਪੰਜਾਬੀ 'ਚ ਕੀਤੀਆਂ। ਤੇ ਨਾਲ ਉਹਨਾਂ ਦਾ ਭਾਣਜਾ ਬੈਠਾ। ਤੂੰ ਤਾਂ ਇੱਥੇ ਦਾ ਹੀ ਹੈ ਨਾ? ਇਹ ਤਾਂ ਇੱਥੇ ਦਾ ਹੀ ਹੈ। ਤੇ ਉਹਦਾ, ਤੇਰਾ ਨਾਂ ਕੀ? ਇਹਨੂੰ ਫੜਾਇਓ ਜੀ ਸਪੀਕਰ। ਸਾਦ। ਪੰਜਾਬੀ ਬੋਲਦਾ ਫਿਰ ਉੱਥੇ ਤੂੰ? ਹਾਂਜੀ। ਤਾਸ ਕੇ ਹੈ? ਵਾਹ ਵਾਹ ਵਾਹ। ਸਕੂਲ ਅੰਗਰੇਜ਼ੀ 'ਚ ਪੜ੍ਹਦਾ? ਹਾਂਜੀ। ਕਿਹੜੀ ਜਮਾਤ 'ਚ ਹੋ ਗਿਆ? 8ਵੀਂ ਚ। ਵਾਹ 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 ਜੀ ਵਾਹ, ਕੀ ਬਾਤ ਆ। ਅੱਛਾ ਜੀ, ਉਹ ਮੈਂ ਇੱਕ ਹੋਰ ਗੱਲ ਦੱਸਾਂ। ਨਾਲ ਸਾਡੇ ਬੈਠੇ ਜੀ ਬਜ਼ੁਰਗ ਸ਼ਫੀਕ ਸਾਹਿਬ ਆ, ਇਹ ਆਮਰ ਸਾਹਿਬ ਦੇ ਸੁਸਰ ਵੀ ਆ, ਮਾਮੂ ਵੀ। ਅੱਛਾ ਮਾਸ਼ਾਅੱਲਾ, ਸੁਸਰ ਵੀ ਆ ਤੇ ਮਾਮੂ ਵੀ ਆ। ਤੇ ਨਾਲ ਸਜਾਦ ਸਾਹਿਬ ਬੈਠੇ ਆ, ਇਹ ਸਾਡੇ ਸ਼ੇਖ ਸਾਹਿਬ ਦੇ ਨਾਲ ਆਏ ਆ। ਇੱਧਰ ਸ਼ੇਖ ਸਾਹਿਬ ਇੱਧਰ ਬੈਠੇ, ਇਹਨਾਂ ਦੇ ਨਾਲ ਆਏ। ਅੱਛਾ, ਤੇ ਉਹ ਸ਼ਫੀਕ ਸਾਹਿਬ ਤੇ ਨਾਲ ਆਮਰ ਸਾਹਿਬ ਸਾਡੇ ਵਾਸਤੇ ਇੱਕ ਤੋਹਫਾ ਲੈ ਕੇ ਆਏ ਆ। ਉਹ ਕਈਆਂ ਨੂੰ ਭਾਵੇਂ ਸ਼ਾਇਦ ਗੱਲ ਸਾਡੀ ਚੰਗੀ ਨਾ ਲੱਗੇ, ਪਰ ਮੇਰੇ ਵਾਸਤੇ ਬਹੁਤ ਵੱਡਾ ਤੋਹਫਾ ਵੀ ਪੂਰੀ ਬੋਰੀ ਤਮਾਕੂ ਦੀ ਲੈ ਕੇ ਆਏ। ਤੇ ਤਮਾਕੂ ਐਸਾ ਸ਼ੀਰੀ ਵੀ ਖੁਸ਼ਬੂ ਦੇ ਉੱਤੇ ਹੀ ਨਾ ਇੰਨਾ ਕੁ ਪਾਇਆ ਨਾ ਤੇ ਇੰਜ ਠਾਠ ਬਣੀ ਪਈ ਆ। ਸੂਟਾ ਲਾਈਦਾ ਨਾ ਤੇ ਨਾਲ ਹੀ ਨਰਾਨ ਕਗਾਨ ਫਿਰ ਕੇ ਆ ਜਾਈਦਾ ਇੱਕ ਸੂਟੇ ਤੇ। ਇਦਾਂ ਦਾ ਤਮਾਕੂ ਲੈ ਕੇ ਬੜਾ ਖਸੂਸੀ ਅੱਗੇ ਕਰ ਲੈਂਦਾ ਦੂਈ ਉਹ। ਚਲੋ ਇਦਾਂ ਉਹ ਮੁੰਡੇ ਨੂੰ ਤਾਂ ਦੇ, ਪੀਂਦਾ ਹੀ ਨਹੀਂ ਜਮਾ। ਅੱਛਾ, ਉਹ ਦੇ ਉਧਰ ਦੇ ਲਓ ਅੱਛਾ ਫਿਰ ਰਾਣਾ ਸਾਹਿਬ 2-2 ਕਿਲੋ। ਉਹ ਕਾਰੀ ਸਾਹਿਬ ਨੂੰ ਕਾਰੀ ਸਾਹਿਬ ਨਹੀਂ ਉਧਰ ਦੇ। ਨਹੀਂ ਸਰੋਇਆ ਸਾਹਿਬ ਸਾਡੇ ਜੀ ਓਵਰਸੀਜ਼ ਦੀ ਗੱਲ ਕਰਦੇ ਸੀ। ਉਹਦਾ ਮਤਲਬ ਇੱਥੇ ਸਾਡੇ ਇੱਕ ਨਾ ਸਿਸਟਮ ਬਣਿਆ ਵਾ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਨਾ, ਇੱਥੇ ਦੇ ਰਹਿਣ ਵਾਲੇ ਉਹਨੂੰ ਇਹ ਸਮਝਦੇ ਵੀ ਬੰਦਾ ਪਾਗਲ ਆ, ਉਹਨੂੰ ਲੁੱਟ ਲੋ ਜਿੱਦਾਂ ਲੁੱਟ ਹੁੰਦਾ ਵਾ। ਹਾਏ ਹਾਏ ਹਾਏ। ਕੋਈ ਤਰੀਕਾਕਾਰ ਹੀ ਨਹੀਂ ਹੈਗਾ ਕਿ ਨਾ ਭੈਣਾਂ ਭਰਾਵਾਂ 'ਚ ਨਾ ਯਾਰਾਂ ਦੋਸਤਾਂ 'ਚ, ਅੱਗੇ ਪਿੱਛੇ ਹਰ ਬੰਦਾ ਹੀ ਇਹ। ਜੇ ਕਿਤੇ ਤੁਸੀਂ ਦੁਕਾਨ ਤੇ ਚਲੇ ਜਾਂਦੇ ਆ, ਉਹਦਾ ਵੀ ਇਹ ਰਵੱਈਆ ਹੁੰਦਾ ਕਿ ਇਹਨੂੰ ਲੁੱਟ ਲੋ, ਇਹਨੂੰ ਪਤਾ ਨਹੀਂ ਕਿਸੇ ਚੀਜ਼ ਦਾ। ਹਾਲਾਂਕਿ ਪਿਛਲੀਆਂ ਦੋਵਾਂ ਦੁਕਾਨਾਂ ਤੋਂ ਬੰਦਾ ਪੁੱਛ ਕੇ ਅਗਲੀ ਦੁਕਾਨ ਤੇ ਜਾਂਦਾ, ਲੇਕਿਨ ਇੱਕ ਤਰੀਕਾਕਾਰ ਹੀ ਐਸਾ ਬਣਿਆ ਵਾ ਇੱਥੇ। ਉਹ ਕਹਿੰਦੇ ਵੀ ਇਹ ਡਾਲਰ ਪਾਉਂਡਾਂ ਵਾਲਾ, ਇਹਦੇ ਕੋਲ ਡਾਲਰ ਪਾਉਂਡ। ਹਾਂਜੀ, ਉਸੇ ਹਿਸਾਬ ਨਾਲ ਉਹ ਜ਼ਿਆਦਾਤਰ ਇਹੀ ਕੋਸ਼ਿਸ਼ ਕਰਦੇ ਆ ਕਿ ਜਿੱਦਾਂ ਲੁੱਟ ਹੁੰਦਾ ਵੀ ਇਹ ਪਾਗਲ ਆ, ਇਹਨੂੰ ਨਹੀਂ ਪਤਾ ਇੱਥੇ ਦੀ ਚੀਜ਼ ਦਾ। ਹਾਲਾਂਕਿ ਅਸੀਂ ਇੱਥੋਂ ਹੀ ਗਏ ਆ। ਹਾਂ, ਚਲੋ ਜੇ 20-25 ਸਾਲ ਹੋ ਗਏ ਗਏ ਨੂੰ ਜਾਂ 26 ਹੋ ਗਏ ਆ, ਤੇ ਗਏ ਤੇ ਇੱਥੋਂ ਹੀ ਆ ਨਾ, ਸਾਨੂੰ ਪਤਾ ਹੀ ਇਹ ਤਰੀਕਾਕਾਰ ਕੀ ਆ। ਨਹੀਂ, ਸਾਨੂੰ ਇਦਾਂ ਲੱਗਦਾ ਹੁੰਦਾ ਜਿਹੜੇ ਤੁਸੀਂ ਬਾਹਰੋਂ ਆਨੇ ਆ ਵੀ ਇਹਨਾਂ ਨੂੰ ਕਾਸੇ ਦਾ ਨਹੀਂ ਪਤਾ ਵੀ ਸਾਨੂੰ ਹੀ ਪਤਾ ਸਾਰਾ। ਤੇ ਬਾਕੀ ਜਿਹੜੇ ਪਰਦੇਸੀਆਂ ਦੇ ਨਾ ਜੀ, ਉਹ ਸਾਡੇ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੇ ਦੁੱਖ ਲਫ਼ਜ਼ਾਂ 'ਚ ਬਿਆਨ ਕਰੀਏ, ਪਰ ਯਕੀਨ ਰੱਬ ਤੇ ਕਰੀ ਹੁੰਦੇ ਹੀ ਨਹੀਂ। ਜਿੱਦਾਂ ਅੱਗੇ ਬਸਰਾ ਸਾਹਿਬ ਕੋ ਨਹੀਂ ਬੋਲ ਹੋਇਆ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਆ, ਇਹ ਆਮ ਗੱਲ ਆ। ਇਹ ਤਾਂ ਇੱਕ ਆਮ ਜੀ ਗੱਲ ਆ ਨਾ ਵੀ ਬੁੱਧੂ ਸਮਝਦੇ ਆ। ਹਾਂਜੀ ਹਾਂਜੀ, ਹਾਂ, ਵੀ ਇਹ ਤਾਂ ਬਾਹਰੋਂ ਆਇਆ, ਇਹਨੂੰ ਕਿਹਦਾ ਪਤਾ। 20 ਦੀ ਸ਼ਾਇ ਆ, 200 ਦੀ ਦੱਸ ਦੋ। ਰਿਕਸ਼ੇ ਵਾਲਾ, ਟੈਕਸੀ ਵਾਲਾ ਜਿਹੜਾ ਵਾ, ਉਹੀ ਕਹਿੰਦਾ 4-5 ਗੁਣਾ ਕਿਰਾਇਆ ਮੰਗ ਲਓ ਇਹਦੇ ਕੋਲ। ਕਹਿਣਾ ਮੈਨੂੰ ਕਿਹੜਾ ਪਤਾ। ਮੈਂ ਥੋੜੇ ਦਿਨਾਂ ਦੀ ਗੱਲ ਆ, ਮੈਂ ਮਾਮੂ ਕਾਂਜਣ ਚੌਕ ਦੇ ਵਿੱਚ ਸੀਗਾ ਤੇ ਉਹ ਬੰਦਾ ਜਾਮਨ ਵੇਚਦਾ ਸੀ। ਅੱਛਾ, 100 ਰੁਪਏ ਰੌਲਾ ਪਾਉਂਦਾ ਸੀ, ਦਹਾਈ ਪਾਈ। ਮੈਂ ਗੱਡੀ ਖੜੀ ਕਰਕੇ ਉਤਰ ਕੇ ਗਿਆ, ਨਾਲ ਹੀ ਕਹਿੰਦਾ 150। ਮੈਂ ਕਿਹਾ ਯਾਰ ਇਹ ਕੀ ਹੋਇਆ? ਕਹਿੰਦਾ ਜੀ ਮੈਂ 150 ਹੀ ਕਹਿੰਦਾ ਸੀ, ਤੁਹਾਨੂੰ ਗਲਤ ਸੁਣਿਆ। ਭਾਈ ਜੀ, ਜਿਹੜਾ ਓਵਰਸੀਜ਼ ਪਾਕਿਸਤਾਨੀ ਹੈ ਨਾ, ਉਹ ਤਾਂ ਜਦੋਂ 에ਅਰਪੋਰਟ ਤੋਂ ਨਿਕਲਦਾ ਹੈ ਨਾ, ਅੱਗੇ ਕੋਈ ਮੰਗਣ ਵਾਲਾ ਵੀ ਖਲੋਤਾ ਨਾ, ਉਹ ਵੀ ਕਹਿੰਦਾ 10 ਰਿਆਲ ਲੈਣੇ, 10 ਰੁਪਏ ਨਹੀਂ ਲੈਣੇ, 10 ਰਿਆਲ ਲੈਣੇ। ਹਾਂ। ਅੱਛਾ, ਤੇ ਲੁੱਟਣ ਦਾ ਮਕਸਦ ਜਿਹੜਾ ਸਿਸਟਮ ਉੱਥੋਂ ਹੀ ਸ਼ੁਰੂ ਹੋ ਜਾਂਦਾ। ਉੱਥੋਂ ਸ਼ੁਰੂ ਹੋਇਆ। ਅੱਛਾ, ਬਸਰਾ ਸਾਹਿਬ, ਸ਼ਫੀਕ ਸਾਹਿਬ ਨੂੰ ਵੀ ਗੱਲ ਕਰਨੀ। ਮੈਨੂੰ ਇੱਕ ਗੱਲ ਇਹਨਾਂ ਦੀ ਗੱਲ ਤੋਂ ਯਾਦ ਆਈ ਆ, ਉਹ ਮੰਗਣ ਵਾਲੀ ਗੱਲ ਤੋਂ, ਕਿ ਜਿਹੜੇ ਸਾਡੇ ਨਾ ਐਵੇਂ 100 ਬੰਦਾ ਹੋਣਾ, 200 ਬੰਦਾ ਹੋਣਾ, ਬਹੁਤੇ ਨਹੀਂ ਹੈਗੇ ਜਿਹੜੇ ਜਾ ਕੇ ਉੱਥੇ ਮੰਗਦੇ ਆ। ਸਾਡੇ 40-50 ਲੱਖ ਜਿਹੜੇ ਪਾਕਿਸਤਾਨੀ, 50 ਲੱਖ ਬੰਦਾ ਸਿਰਫ UAE ਤੇ ਸਾਊਦੀ ਅਰਬ ਵਿੱਚ ਆ। ਹਾਂ, UAE ਤੇ ਸਾਊਦੀ ਅਰਬ ਦੇ ਵਿੱਚ ਹੀ ਸਿਰਫ। ਬਾਕੀ ਛੱਡ ਦਈਏ, ਬਾਕੀ ਅਸੀਂ ਛੱਡ ਦਈਏ UAE ਜਿਹੜੀ ਦੁਬਈ, ਸ਼ਾਰਜਾ, ਅਬੂ ਜ਼ਬੀ, ਮਸਕਤ, ਓਮਾਨ,
ਕੁਵੈਤ ਤੇ ਆ ਜਿਹੜਾ ਸਾਊਦੀ ਅਰਬ, ਇੱਥੇ 50 ਲੱਖ ਸਾਡੇ ਪੁੱਤਰ ਆ ਜਿਹੜੇ ਮਜ਼ਦੂਰੀ ਕਰਨ ਵਾਸਤੇ ਉੱਥੇ ਗਏ ਆ, ਤੇ ਉੱਦਾਂ ਉਹਨਾਂ ਨੂੰ ਨਾ ਪਰੇਸ਼ਾਨ ਕਰ ਰਹੇ ਆ ਸਿਰਫ 200-400 ਬੰਦਾ, ਵੀ ਜਿਹੜਾ ਮੰਗਣ ਵਾਸਤੇ ਜਾਂਦੇ ਉੱਥੇ ਫੜ ਲੈਂਦੇ ਉਹਨਾਂ ਨੂੰ ਤੇ ਉਹ ਜੇਲ੍ਹਾਂ 'ਚ ਢਾਹ ਕੇ ਮੁੜ ਕੇ ਪਿਛਾਂ ਭੇਜ ਦਿੰਦੇ ਆ, ਇੱਥੋਂ ਫਿਰ ਮੁੜ ਕੇ ਚਲੇ ਜਾਂਦੇ ਆ ਉਹ ਮੰਗਣ ਵਾਲੇ, ਉਹਨਾਂ ਨੂੰ ਦੁਬਾਰਾ ਵੀ ਵੀਜ਼ਾ ਮਿਲ ਰਿਹਾ। ਸਾਡੀ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਅਦਾਰੇ ਆ ਸਾਡੇ ਗੌਰ ਕਰਨ ਕਿਹੜੇ ਬੰਦੇ ਜਾ ਕੇ ਉਹ ਇਹਨਾਂ ਵਾਸਤੇ ਪਰੇਸ਼ਾਨੀ ਦਾ ਸਬਬ ਬਣ ਰਹੇ ਆ, ਵੀ ਸਾਡੀ ਉਹ ਜਿਹੜੇ ਪਾਕਿਸਤਾਨੀ ਉਹਨਾਂ ਦੀ ਇੱਜ਼ਤ ਦੇ ਉੱਤੇ ਕਮੀ ਆ ਰਹੀ ਆ, ਉਹਨਾਂ ਦੇ ਉੱਤੇ ਹਰਫ ਆ ਰਿਹਾ ਵੀ ਉਹ ਮੰਗਣ ਵਾਲੇ 200-400 ਆ ਤੇ 50 ਲੱਖ ਵਾਸਤੇ ਉਹਨਾਂ ਨੇ ਮੁਸੀਬਤ ਬਣਾਈ ਪਈ ਆ, ਵੀ ਉਹ ਉਹਨਾਂ 200-400 ਦੀ ਵਜ੍ਹਾ ਤੋਂ 에ਅਰਪੋਰਟਾਂ ਦੇ ਉੱਤੇ ਸਾਡੇ ਭਰਾਵਾਂ ਦੇ ਉੱਤੇ ਸਖਤੀ ਹੁੰਦੀ ਆ, ਸਮਾਨ ਚੈੱਕ ਕਰਦੇ, ਖੜਾਈ ਰੱਖਦੇ ਆ, ਉਹ ਜ਼ਲੀਲ ਕਰਦੇ ਆ 에ਅਰਪੋਰਟਾਂ ਤੇ। ਕਿਉਂ ਕਰਦੇ ਆ? ਸਿਰਫ ਉਹ 200-400 ਦੀ ਵਜ੍ਹਾ ਤੋਂ। ਉਹ 200-400 ਨੂੰ ਕਾਬੂ ਨਹੀਂ ਕਰ ਸਕਦੇ ਜਿਹੜੇ ਮੰਗਣ ਵਾਲੇ ਆ। ਦੱਸਦੇ ਆ ਵੀ ਸਾਊਦੀ ਅਰਬ ਦੇ ਵਿੱਚ ਤੇ ਆ ਦੁਬਈ ਵਾਲੇ ਜਿਹੜੇ UAE ਹਰ ਪਾਸੇ ਜਿਹੜੇ ਮੰਗਣ ਵਾਲੇ ਫੜੇ ਆ ਉਹ ਪਾਕਿਸਤਾਨੀ ਨਿਕਲੇ ਵਿੱਚੋਂ। ਮੈਂ ਇੱਕ ਤੁਹਾਡੀ ਗੱਲ ਕੱਟਣਾ ਚਾਹਾਂਗਾ, ਅਸੀਂ ਸਾਊਦੀ ਅਰਬ ਵਿੱਚ ਹਾਂ, ਲੇਕਿਨ ਇਸ ਦਫਾ ਜਿਹੜੇ ਰਮਜ਼ਾਨ ਗੁਜ਼ਰਿਆ, ਇਸ ਰਮਜ਼ਾਨ ਦੇ ਵਿੱਚ ਹਰਮ ਸ਼ਰੀਫ ਦੇ ਵਿੱਚੋਂ 4500 ਬੰਦਾ ਪਾਕਿਸਤਾਨੀ ਪਕੜਿਆ ਗਿਆ, ਜਿਹੜਾ ਪਾਕਿਸਤਾਨੀ ਬੰਦਾ ਸੀਗਾ ਸਿਰਫ ਮੰਗਣ ਵਾਲਾ। ਇਸ ਤੋਂ ਵੱਡੀ ਸਾਡੇ ਵਾਸਤੇ ਸ਼ਰਮਿੰਦਗੀ ਦੀ ਗੱਲ ਹੋਰ ਕੋਈ ਹੈ? ਕੋਈ ਨਹੀਂ ਹੈ। ਇਹ ਤਾਂ ਨਾ ਬਸਰਾ ਸਾਹਿਬ ਇੱਕ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜ਼ਿਆਰਤਾਂ ਤੇ ਜਾਓਗੇ, ਗਾਰੇ ਹਿਰਾ ਚਲੇ ਜਾਓ, ਗਾਰੇ ਹਿਰਾ ਚੜ੍ਹਦੇ ਚੜ੍ਹਦੇ ਤੁਹਾਨੂੰ ਕੋਈ 50 ਬੰਦੇ ਬੈਠੇ ਹੋਣਗੇ, ਸਿਰਫ ਪਾਕਿਸਤਾਨੀ ਮਿਲਣਗੇ, ਦੂਸਰਾ ਬੰਦਾ ਨਹੀਂ ਮਿਲੇਗਾ। ਇਹ ਸਾਡੇ ਵਾਸਤੇ ਸ਼ਰਮਿੰਦਗੀ ਦਾ ਮੁਕਾਮ ਹੈ। ਇਹ ਸਾਡੀ ਹਕੂਮਤ ਨੂੰ ਵੀ ਇਹ ਚੀਜ਼ ਚਾਹੀਦੀ ਕਿ ਉਹਨਾਂ ਬੰਦਿਆਂ ਦਾ ਬਾਰ-ਬਾਰ ਵੀਜ਼ਾ ਵਿਜ਼ਿਟ ਜਾਂ ਵੀਜ਼ਾ ਕਿਉਂ ਲੱਗ ਰਿਹਾ, ਇਸ ਤੇ ਗੌਰ ਕੀਤਾ ਜਾਂਚ ਜਾਵੇ। ਪੜਤਾਲ ਕਰਨ ਸਾਰੀ। ਉਹ ਭਾਈ ਇੱਥੇ ਤਾਂ ਬਿਜ਼ਨਸ ਬਣਾਇਆ ਹੈ। ਇੱਕ ਬੰਦਾ ਟੱਕਰਿਆ ਮੈਨੂੰ ਇੱਥੇ, ਉਹਨੇ ਕਿਹਾ ਜੀ 4 ਲੱਖ ਰੁਪਈਆ ਲੈਣਾ ਵਾ ਤੇ ਮੈਂ 10-12 ਲੱਖ ਰੁਪਈਆ ਨਾ ਮਹੀਨੇ 'ਚ ਕੱਢ ਲੈਣਾ ਵਾ ਹੈ। ਉਹਨੇ ਕਿਹਾ ਜੀ ਬਸ ਕਿਸੇ ਤਰ੍ਹਾਂ ਮੈਂ 4-5 ਲੱਖ ਬਣਾ ਲਾਂ, ਤੇ ਉਹਨੇ ਕਿਹਾ ਬਸ ਯਾਨੀ ਕਿ ਉਹ ਇੱਕ ਕਮਿਊਨਿਟੀ ਇਸ ਤਰ੍ਹਾਂ ਦੀ ਆ ਜਿਹੜੀ ਕਿ ਇਹੀ ਧੰਦਾ ਕਰਦੀ ਆ। ਹਾਂ ਇਦਾਂ ਹੀ ਇਦਾਂ ਹੀ। ਬਿਲਕੁਲ ਇਸੇ ਤਰ੍ਹਾਂ। ਅੱਛਾ ਅਮਰ ਸਾਹਿਬ ਤੁਸੀਂ ਗੱਲ ਕਰ ਰਹੇ ਸੀਗੇ, ਇਹ ਤਾਂ ਗੱਲ ਅਸੀਂ ਹੋ ਗਈ ਜਿਹੜੀ ਕਰ ਰਹੇ ਸੀ। ਅੱਛਾ ਤੁਸੀਂ ਕੋਈ ਗੱਲਬਾਤ ਗਾਂ ਹੋ ਕਰੀਏ? ਨਹੀਂ ਗਾ ਮਾਮੂ ਹੁਣਾਂ ਨਾਲ ਤੁਸੀਂ ਕਰੋ ਨਾ। ਹੈਂ? ਅੱਛਾ ਸਾਡੇ ਨਾਲ ਨਾ ਜੀ ਸਾਡੇ ਜਿਹੜੇ ਪ੍ਰਾਹੁਣੇ ਬੈਠੇ ਆ ਉਹਨਾਂ ਦੇ ਨਾਲ ਸਾਡੇ ਬੈਠੇ ਨੁਮਾਨ ਸਾਹਿਬ, ਸਾਡੇ ਉਸਤਾਦ ਆ, ਟੀਚਰ ਆ ਜੀ, ਨਾਲ ਸਾਡੇ ਇਮਾਮ ਮਸਜਿਦ ਕਾਰੀ ਸਾਹਿਬ ਬੈਠੇ, ਕਾਰੀ ਮੁਹੰਮਦ ਅਫਜ਼ਲ ਸਾਹਿਬ ਬੈਠੇ ਆ ਜੀ, ਨਾਲ ਜੀ ਮੁਜਾਹਿਦ ਨੰਬਰਦਾਰ ਸਾਹਿਬ ਬੈਠੇ ਆ। ਥੋੜੀ ਗੱਲ ਆਪਾਂ ਸਾਰਿਆਂ ਨਾਲ ਕਰਦੇ ਆ। ਨੁਮਾਨ ਸਾਹਿਬ ਤੁਹਾਡੇ ਕੋਲ ਸਪੀਕਰ। ਇਹ ਤੇ ਸੀ ਨਾ ਜੀ ਪਰਦੇਸੀਆਂ ਦੀ ਗੱਲਾਂ, ਮਤਲਬ ਇਹਨਾਂ ਦੇ ਮਸਾਇਲ ਸੀ ਜਿਹੜੇ ਉਹ ਇਹ ਦੱਸ ਰਹੇ ਆ ਉੱਥੇ ਜਿਹੜੇ ਇਹਨਾਂ ਨੂੰ ਪੇਸ਼ ਆ ਰਹੇ ਆ, ਤੇ ਇੱਕ ਇਹਨਾਂ 'ਚ ਪਿਆਰ ਤੁਹਾਨੂੰ ਨਜ਼ਰ ਆਊਗਾ ਆਪਣੀ ਮਿੱਟੀ ਨਾਲ। ਹਾਂ ਇਹ ਮਿੱਟੀ ਦਾ ਦੇਖੋ, ਜਦੋਂ ਬੰਦਾ ਦੂਰ ਜਾਂਦਾ ਨਾ ਫਿਰ ਪਤਾ ਲੱਗਦਾ। ਇਹ ਬੰਦੇ ਸਾਨੂੰ ਸਪੋਰਟ ਤੇ ਕਰ ਦਿੰਦੇ, ਪੈਸੇ ਜਦੋਂ ਅਸੀਂ ਕਿਸੇ ਸ਼ਾਇਦ ਦੇ ਮੰਗਦੇ ਆ ਨੇ ਸਾਨੂੰ ਉਸੇ ਟਾਈਮ ਹੀ ਦੇ ਦਿੰਦੇ, ਜਿਹੜੇ ਸਾਡੇ ਬਾਹਰ ਬੈਠੇ ਆ ਦੋਸਤ। ਵਾਹ ਵਾਹ ਵਾਹ। ਬਾਕੀ ਆਪਣੀ ਮਿੱਟੀ ਲਈ ਸਾਨੂੰ ਵੀ ਤਾਂ ਕੁਝ ਕਰਨਾ ਚਾਹੀਦਾ, ਸਾਡੇ ਤੇ ਵੀ ਕੁਝ ਕਰਦੇ ਹਾਂ। ਆਪਣੀ ਮਿੱਟੀ ਦੇ ਪਿੰਡ ਆ, ਸ਼ਹਿਰ ਆ, ਵਤਨ ਆ, ਇਹੀ ਮਿੱਟੀ ਆ ਸਾਡੀ। ਇਹਦੇ ਲਈ ਇਹਦਾ ਕੋਈ ਸਾਡੇ ਤੇ ਵੀ ਕਰਦਾ, ਸਾਨੂੰ ਇਕੱਲੇ ਨੂੰ ਸੋਚਣਾ ਪੈਣਾ। ਕੀ ਬਾਤ। ਜਿੱਦਾਂ ਗਰਮੀ ਆ ਇਹਨੂੰ ਪੌਦਿਆਂ ਨਾਲ ਮਟਾਈਏ, ਸਿਹਤ ਆ ਇਹਦੇ ਲਈ ਵੀ ਕੁਝ ਕਰੀਏ, ਪਾਣੀ ਆ, ਮਤਲਬ ਨਾ ਆਪਣੀ ਕਮਿਊਨਿਟੀ ਲਈ ਤੇ ਆਪਣੇ ਪਿੰਡ ਲਈ, ਆਪਣੀ ਮਿੱਟੀ ਲਈ ਮਰਨ ਤੋਂ ਪਹਿਲਾਂ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਇਹ ਜੀ ਨੁਮਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ ਜੀ ਪੌਦਿਆਂ ਵਾਲੀ, ਇਹਨਾਂ ਨੇ ਮਾਸ਼ਾਅੱਲਾ ਨਾ ਜੀ 30,000 ਤੋਂ ਜ਼ਿਆਦਾ ਪੌਦੇ ਲਾਤੇ। ਕੱਲੇ ਬੰਦੇ ਨੇ ਇਹ ਸ਼ੁਰੂ ਕੀਤਾ ਸੀ ਮਨਸੂਬਾ, ਨੁਮਾਨ ਜੀ ਦਾ ਤੁਹਾਨੂੰ ਅੱਗੇ ਗੱਲ ਕਰ ਰਿਹਾ ਸੀ, ਕੱਲੇ ਸਾਡੇ ਰਹਿਮੇ ਸ਼ਾਹ ਦੇ ਵਿੱਚ ਕੱਲੇ ਬੰਦੇ ਨੇ ਸ਼ੁਰੂ ਕੀਤਾ ਤੇ ਇਹਨੂੰ ਫਿਰ ਕਈ ਦੋਸਤਾਂ ਨੇ ਇਹਦੇ ਨਾਲ ਰਲੇ ਤੇ ਹੁਣ ਮਾਸ਼ਾਅੱਲਾ 30,000 ਪੌਦੇ ਤੱਕ ਪਹੁੰਚ ਗਏ ਨੇ। ਅੱਜ ਨੂੰ ਸ਼ਜਰਕਾਰੀ ਸਾਧਦੇ ਆ ਸੌਣ ਭਾਦੋਂ ਦੀ, ਤੇ ਇਹ ਬਹੁਤ ਵੱਡਾ ਕੰਮ ਆ ਨੁਮਾਨ ਸਾਹਿਬ। ਅਸੀਂ ਨਹੀਂ ਹੈ, ਇਹਨਾਂ ਦੇ ਪੌਦੇ ਪਲੇ ਵੀ ਆ। ਹਾਂ ਇਹਨਾਂ ਦੇ ਪੌਦੇ ਨੂੰ ਕਾਮਯਾਬ ਵੀ ਕੀਤਾ। ਸਾਡਾ ਜੀ ਸਕੂਲ ਜਿਹੜਾ ਰਹਿਮੇ ਸ਼ਾਹ ਸਕੂਲ ਆ ਜਿੱਥੇ ਇਹ ਟੀਚਰ ਆ ਪਹਿਲੇ ਨੰਬਰ ਤੇ ਆਇਆ, ਉਹ ਐਸੇ ਉਹਦੇ 'ਚ ਫੁੱਲ ਬੂਟੇ ਲੱਗੇ ਸੀ, ਪਹਿਲੇ ਨੰਬਰ ਤੇ ਆ ਇਹਨਾਂ ਦੀ ਵਜ੍ਹਾ ਤੋਂ। ਨੁਮਾਨ ਸਾਹਿਬ ਅਸੀਂ ਨਾ ਰੱਬੋ ਅੱਜ ਵੀਡੀਓ ਦੇ ਵਿੱਚ ਗੱਲ ਹੋਈ ਆ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ, ਇਹ ਤੁਸੀਂ ਆਉਣ ਵਾਲੀ ਨਸਲ ਤੇ ਸਾਨ ਕੀਤਾ। ਅੱਛਾ 1 ਮਿੰਟ ਸਪੀਕਰ ਮੁਜਾਹਿਦ ਸਾਹਿਬ ਨੂੰ ਦਿਓ ਜੀ। ਅੱਛਾ ਜੀ ਗੱਲ ਸ਼ਜਰਕਾਰੀ ਦੀ ਹੋ ਰਹੀ ਆ। ਅੱਗੇ ਅਸੀਂ ਦੇਖਿਆ ਸੀ ਨੰਬਰਦਾਰ ਸਾਹਿਬ ਸਾਡੇ ਪਿੰਡਾਂ ਨਾ ਦੂਰੋਂ ਮਾਲੂਮ ਹੁੰਦੇ ਸੀ ਜਿਵੇਂ ਜੰਗਲ ਹੁੰਦੇ ਆ। ਸਾਡਾ ਪਿੰਡ ਦੇ ਵਿੱਚ ਖਸੂਸੀ ਨਿੰਬਾਂ ਬਹੁਤ ਲੱਗੀਆਂ ਸੀ, ਤੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਵੀ ਬਹਿੰਦੇ ਰਹੇ ਆ, ਤੇ ਤੁਸੀਂ ਇਸ ਸ਼ਜਰਕਾਰੀ ਨੂੰ ਪੁਰਾਣੇ ਵਕਤਾਂ 'ਚ ਕਦੀ ਦੇਖਿਆ ਹੋਵੇ? ਬਿਲਕੁਲ ਜੀ ਦੇਖਿਆ, ਬਜ਼ੁਰਗਾਂ ਕੋਲ ਸੁਣਿਆ। ਹਾਂ ਇਹ ਲਾਗੇ ਰੱਖ। ਇਹ ਕਿਉਂਕਿ ਸਾਡੇ ਬਜ਼ੁਰਗ ਇਹ ਬਾਰ-ਬਾਦ ਹੋਈ ਆ 1901 ਚ। ਅੱਛਾ ਜੀ। ਸਾਡੇ ਬਜ਼ੁਰਗ 1901 ਚ ਇੱਥੇ ਆਏ। ਮਾਸ਼ਾਅੱਲਾ। ਬਾਕੀ ਪਿੱਛੇ ਵੀ ਖਾਨਦਾਨ ਮਤਲਬ ਆਉਂਦੇ ਫੈਮਿਲੀ ਪਿੱਛੇ ਸੀ, ਇਹ ਆਣ ਜਾਣ ਸੀ, ਰਿਸ਼ਤੇ ਇੱਥੇ ਨਹੀਂ ਸੈਟਲ ਸੀ ਇੱਥੇ, ਕਿਉਂਕਿ ਇੱਥੇ ਦੀ ਸਾਡੇ ਬਜ਼ੁਰਗ ਸਫੈਦਪੋਸ਼ ਸੀ। ਤੇ ਖਾਸ ਤੌਰ ਤੇ 1920 ਦੇ ਵਿੱਚ ਬਜ਼ੁਰਗਾਂ ਨੇ ਇੱਥੇ ਡੇਰਾ ਬਣਾਇਆ, ਬਹੁਤ ਵੱਡਾ ਵਸੀਹ। ਉਹਦੇ 'ਚ ਕਿਉਂਕਿ ਸਾਡੇ ਬਜ਼ੁਰਗਾਂ ਨੂੰ 6 ਮਹੀਨੇ ਅਥਰਾਈਜ਼ ਸੀ ਸਜ਼ਾ ਦੇ,
ਬਕਾਇਦਾ ਜੇਲ੍ਹ ਸੀ ਇੱਕ ਸਾਈਡ ਤੇ। ਅੱਛਾ ਤੇ ਉਹ ਜਦੋਂ ਤਕਰੀਬਨ 2 ਸਾਲ ਸਾਡਾ ਡੇਰਾ ਬਣਦਾ ਰਿਹਾ ਤੇ ਜਾਣ ਆਉਣ ਸੀ ਕਿਉਂਕਿ ਇਹ ਆਪਣਾ ਸਾਡੇ ਦਾਦਾ ਜੀ ਦੀ ਵੀ ਮਸਲਨ ਪੜਦਾਦਾ ਜੀ ਵੀ ਇੰਡੀਆ ਜਾਂਦੇ ਸੀ, ਉੱਥੇ ਹੀ ਸ਼ਾਦੀ ਹੋਈ ਸਾਡੇ। ਫਿਰ ਦਾਦਾ ਜੀ ਦੀ ਸ਼ਾਦੀ 1921 ਚ ਬਣੀ ਹੋਈ ਜਦੋਂ ਕਿ ਉਹ ਡੇਰਾ ਪਿੰਡ ਵੀ ਦੱਸੋ ਨਾਲ। ਹਾਂਜੀ ਮੈਂ ਦੱਸਦਾ 1921 ਦੇ ਵਿੱਚ ਸਾਡੇ ਦਾਦਾ ਜੀ ਦੀ ਸ਼ਾਦੀ ਹੋਈ। ਇੱਥੋਂ ਬਾਰਾਤ ਗੁੰਥਲੇ ਗਈ। ਗੋਂਥਲੇ? ਹਾਂਜੀ, ਜਿਹੜਾ ਗੁੰਥਲਾ ਪਿੰਡ ਕਰਨਾਲ ਦਾ, ਜਿਹੜਾ ਕਿ ਰਾਣਾ ਫੂਲ ਦਾ ਪਿੰਡ ਹੈ, ਜਿਹੜਾ ਫੂਲ ਨਗਰ ਹੈ। ਹਾਂਜੀ, ਉੱਥੇ ਗਈ। ਉਹ ਫਿਰ ਸਾਡਾ ਜਦੋਂ ਦਾਦਾ ਜੀ ਉੱਥੇ ਜਾਣ ਲੱਗੇ, ਉੱਥੇ ਨਿੰਬਾਂ ਬਹੁਤ ਹੁੰਦੀਆਂ ਸੀ। ਅੱਛਾ। ਇੱਥੇ ਨਹੀਂ ਹੁੰਦੀਆਂ ਸੀ। ਸਾਡੇ ਬਜ਼ੁਰਗਾਂ ਨੇ ਫਿਰ ਉੱਥੋਂ ਨਾ ਜੀ ਗੁੱਠਲੀਆਂ ਲਿਆ ਕੇ ਨਾ ਅੱਛਾ ਇੱਥੇ ਪਨੀਰੀ ਬੀਜੀ ਨੰਬੋਲੀਆਂ ਦੀ। ਅੱਛਾ। ਉਹ ਜਿਸ ਟਾਈਮ ਬੜੀ ਹੋ ਗਈ ਨਾ ਜੀ, ਉਹ ਫਿਰ ਕਿਉਂਕਿ ਸਾਡਾ ਜਿਹੜਾ ਕਟਿੰਗ ਹੈ ਨਾ ਜੀ ਫੈਸਲਾਬਾਦ ਦੀ, ਇਹ ਬਹੁਤ ਪਿਆਰੀ ਅੰਗਰੇਜ਼ ਨੇ ਕੱਟੀ। 80-80 ਫੁੱਟ ਦੇ ਸਾਡੇ ਬਾਜ਼ਾਰ ਆ। ਅੱਛਾ। ਤੇ ਸਾਡੇ ਬਜ਼ੁਰਗਾਂ ਨੇ ਬਿਲਕੁਲ ਪਲਾਨਿੰਗ ਨਾਲ ਲਾਈਨਿੰਗ 'ਚ ਪੂਰੇ ਪਿੰਡ 'ਚ ਨਿੰਬਾਂ ਲਵਾਈਆਂ ਦੋਨੋਂ ਸਾਈਡਾਂ ਤੇ। ਫੀਸ ਬਿੱਲਾ ਖੁਦ ਆਪਣੇ ਬੰਦੇ ਰੱਖ ਕੇ ਸਾਰਾ ਕੁਝ ਮਾਲਕਾਂ ਨੂੰ ਕਹਿਣਾ ਵੀ ਹੁਣ ਪਾਣੀ ਤੁਸੀਂ ਪਵਾਉਣਾ। ਉਸ ਤੋਂ ਬਾਅਦ ਜਿਹੜੇ ਪੌਦੇ ਵੱਧ ਗਏ ਉਹ ਵੈਸੇ ਤਕਸੀਮ ਕੀਤੇ, ਘਰਾਂ 'ਚ ਲਾਓ ਤੁਸੀਂ। ਇਹ ਅੱਜ ਤੋਂ 100 ਸਾਲ ਪਹਿਲੇ ਦੀ ਗੱਲ ਆ। ਯਾਨੀ ਕਿ ਉਹ ਸਿਆਣੇ ਬੰਦੇ ਵੱਡੀ ਸੋਚ ਸੀ। ਹਾਂ, ਦੇਖ ਲਓ। ਅੱਜ ਉਹਨਾਂ ਨਿੰਬਾਂ ਹੇਠ ਅਸੀਂ ਬੈਠੇ। ਬਿਲਕੁਲ ਬੈਠੇ ਆ। ਕੁਝ ਸੁੱਕ ਗਈਆਂ, ਕੁਝ ਹੁਣ ਮੌਸਮੀ ਉਹਦੀ ਵਜ੍ਹਾ ਤੋਂ। ਕੀ ਬਾਤ। ਫਿਰ ਤੇ ਅੱਗੇ ਚੱਲਦਾ ਰਿਹਾ। ਉਹੀ ਹੁਣ ਸ਼ਿੱਦਤ ਆ ਗਈ ਆ ਗਰਮੀ ਦੀ। ਹੁਣ ਫਿਰ ਦੌਰ 100 ਸਾਲ ਤੋਂ ਬਾਅਦ ਇਹੀ ਆ ਤੇ ਸਾਡਾ ਅਸੀਂ ਬਚਣਾ ਹੀ ਤਾਂ ਜੇ ਅਸੀਂ ਪੌਦੇ ਲਾਈਏ। ਕੀ ਬਾਤ। ਅੱਛਾ, ਨੰਬਰਦਾਰ ਸਾਹਿਬ ਦੇ ਦਾਦਾ ਜੀ ਨੇ ਨਾ ਉਹ ਕੰਮ ਕੀਤਾ ਜਿਹੜਾ ਕਿ ਲਾਹੌਰ 'ਚ ਸਰ ਗੰਗਾ ਰਾਮ ਨੇ ਕੀਤਾ। ਬਹੁਤ ਵੱਡੀ ਸੋਚ ਦਾ ਕੰਮ। ਹਾਂ, ਜਿਹੜਾ ਅੱਪਰ ਮਾਲ ਤੇ ਜਿੰਨੇ ਵੀ ਦਰਖਤ ਦਾ ਨਾ ਉਹ ਗੰਗਾ ਰਾਮ ਨੇ ਯਾਨੀ ਕਿ ਆਪ ਫਾਸਲਾ ਚੁਣ ਕੇ ਆਪ ਯਾਨੀ ਕਿ ਜਿਹੜਾ ਵੰਨਾ ਲਾਈਨਾਂ 'ਚ ਲਵਾਏ। ਤੇ ਇਹੀ ਕੰਮ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਵੰਨਾ ਕੀਤਾ। ਹੋਰ ਜੀ ਬੜੇ ਬਜ਼ੁਰਗਾਂ ਨੇ ਸਾਰਿਆਂ ਤੋਂ ਆਪਣੇ ਮੁੱਦੇ ਵੱਲ ਆਈਏ, ਜਿਹੜਾ ਕਿ ਤੰਬਾਕੂ ਲੈ ਕੇ ਆਏ ਆ ਸ਼ਫੀਕ ਸਾਹਿਬ। ਆ ਦਿਓ ਸਪੀਕਰ ਸ਼ਫੀਕ ਸਾਹਿਬ ਨੂੰ। ਹਾਂ, ਜਿਹੜੀ ਗੱਲ ਨਾ ਜੀ ਨੰਬਰਦਾਰ ਸਾਹਿਬ ਨੇ ਕੀਤੀ, ਉਹਦੇ ਚ ਸਵਾਦ ਜਿਹਾ ਬੜਾ ਆ ਵੀ ਕਿੱਡੀ ਪੁਰਾਣੀ ਗੱਲ ਸੁਣਾਈ ਵੀ ਬਜ਼ੁਰਗਾਂ ਨੇ ਉਸ ਟਾਈਮ ਇੰਡੀਆ ਦੇ ਵਿੱਚੋਂ ਗੋਂਥਲੇ ਪਿੰਡ ਦੇ ਵਿੱਚੋਂ ਉਹ ਲਿਆਂਦੀਆਂ ਨੰਬੋਲੀਆਂ ਲਿਆ ਕੇ ਬੀਜ ਕੇ ਪਨੀਰੀ, ਫਿਰ ਆਪਣੇ ਮਨਸੂਬੇ ਦੇ ਨਾਲ ਉਹ ਲਾਈਆਂ ਤੇ ਐਡੀ ਸੋਹਣੀ ਤਰਤੀਬ ਨਾਲ। ਹਾਲੇ ਵੀ ਸਾਡੇ ਪਿੰਡ ਜਿਹੜਾ ਨਿੰਮਾਂ ਵਾਲਾ ਪਿੰਡ ਆ, ਹਰ ਵਿਹੜੇ ਦੇ ਵਿੱਚ ਨਿੰਮ ਸੀ। ਹੁਣ ਤਾਂ ਫਿਰ ਗਾਂ ਵਿਹੜੇ ਹੀ ਮਕਾਈ ਜਾਂਦੇ ਲੋਕ, ਜਦੀਦ ਹੋ ਗਏ ਨਾ। ਤੇ ਉਹ ਗੱਲ 'ਚ ਬੜਾ ਸਵਾਦ ਹੈ ਵੀ ਉਹ ਹੁਣ ਉਹਨਾਂ ਦੀ ਲੱਗੀਆਂ 'ਚ ਅਸੀਂ ਬੈਠੇ ਆ ਤੇ ਸਾਡਾ ਹੁਣ ਹੱਕ ਬਣਦਾ ਕਿ ਅਸੀਂ ਹੁਣ ਕੁਝ ਲਾ ਕੇ ਜਾਈਏ ਵੀ ਸਾਡੀ ਆਉਣ ਵਾਲੀ ਜਿਹੜੀ ਨਸਲ ਨਾ ਉਹ ਆ ਕੇ ਬਵੇ ਉਹਦੇ ਥੱਲੇ, ਜਿੱਦਾਂ ਨੁਮਾਨ ਅਕਰਮ ਸਾਹਿਬ ਇਹ ਮਿਹਨਤ ਕਰ ਰਹੇ ਆ। ਅੱਲਾਹ ਤਾਲਾ ਇਹਨਾਂ ਦੀ ਕਬੂਲ ਵੀ ਕਰੇ। ਅੱਛਾ, ਹਾਜੀ ਆਮਰ ਸਾਹਿਬ ਦੇ ਨਾਲ ਨਾ ਜੀ ਉਹਨਾਂ ਦੇ ਮਾਮੂ ਜੀ ਬੈਠੇ ਆ ਸ਼ਫੀਕ ਸਾਹਿਬ। ਮੰਡਾਲੀ ਸ਼ਰੀਫ ਤੋਂ ਮੇਰੇ ਨਾਲ ਰੱਖੀ ਮਰਦੇ ਮੰਡਾਲੀ ਸ਼ਰੀਫ ਤੋਂ ਆਏ ਜੀ। ਜਿਹੜਾ ਮੰਡਾਲੀ ਸ਼ਰੀਫ ਦਾ ਮੇਲਾ ਇੱਥੇ ਲੱਗਦਾ ਸਾਡੇ ਮਿੰਟ ਗੁਮਰੀ ਦੇ ਵਿੱਚ, ਬਹੁਤ ਸੋਹਣਾ ਦਰਬਾਰ ਆ, ਬੜੀ ਉੱਚੀ ਗੱਦੀ ਆ। ਉੱਥੇ ਇੰਡੀਆ ਦੇ ਵਿੱਚ ਵੀ ਮੰਡਾਲੀ ਸ਼ਰੀਫ ਆ, ਉਹਦਾ ਮੈਂ ਦੱਸਿਆ ਵੀ ਸੀ ਇੱਕ ਦਿਨ ਵੀਡੀਓ ਦੇ ਵਿੱਚ। ਉੱਥੇ ਵੀ ਮੇਲਾ ਵੱਖਰੇ ਲੱਗਦਾ, ਇੱਥੇ ਵੱਖਰੇ ਲੱਗਦਾ। ਤੇ ਉੱਥੋਂ ਨਾ ਜੀ ਸਾਡੇ ਵਾਸਤੇ ਲੈ ਕੇ ਆਏ ਸੀ ਤੰਬਾਕੂ ਬੜਾ ਕੜਾ ਇੱਕ ਫਸਲ ਆ। ਚਲੋ ਪੀਣ ਪਾਣ ਨੂੰ ਛੱਡੋ, ਆਪਾਂ ਬਤੌਰੇ ਫਸਲ ਸ਼ਫੀਕ ਸਾਹਿਬ ਨਾਲ ਗੱਲ ਕਰਦੇ ਆ ਵੀ ਇਹ ਫਸਲ ਨੂੰ ਬਤੌਰ ਤੁਸੀਂ ਲੈ ਕੇ ਇਹਨੂੰ ਕਿਵੇਂ ਜਾਣਦੇ ਆ ਵੀ ਇਹ ਲਾਣਾ ਚਾਹੀਦਾ ਹੈ, ਜਾਂ ਤੁਹਾਡਾ ਤਜਰਬਾ ਇੰਨਾ ਪੁਰਾਣਾ, ਤੁਸੀਂ ਬਹੁਤ ਪੁਰਾਣੇ ਜ਼ਿਮੀਂਦਾਰ ਆ। ਮਿੰਟ ਗੁਮਰੀ 'ਚ ਲੱਗਦਾ ਵੀ ਹੈ ਤੰਬਾਕੂ ਤੇ ਲੱਗਦਾ ਜੀ, ਲੇਕਿਨ ਇਹ ਆ ਕਿ ਵੀ ਇਹਦੀ ਖੇਚਲ ਜਿਹੜੀ ਆ ਨਾ ਤੰਬਾਕੂ ਦੀ, ਖੇਚਲ ਬਹੁਤ, ਇਹਦੀ ਖੇਚਲ ਬਹੁਤ ਆ। ਗਰਮੀਆਂ ਦੀ ਫਸਲ ਆ। ਹਾਂ, ਗਰਮੀ ਰੈਡ ਦੀ। ਅਸੀਂ ਬੜਾ ਤੰਬਾਕੂ ਲਾਇਆ, ਫਿਰ ਵਪਾਰੀ ਕਹਿੰਦੇ ਆ ਵੀ ਸਾਨੂੰ ਨੁਕਸਾਨ ਹੋ ਗਿਆ, ਸਾਨੂੰ ਪੈਸੇ ਛੱਡੋ। ਹਾਂ, ਉਹ ਛੱਡਣੇ ਵੀ ਪੈਂਦੇ ਆ। ਹਾਂ, ਜੇ ਨਹੀਂ ਛੱਡਦੇ ਤਾਂ ਉਹ ਰਕਮ ਜਿਹੜੀ ਉਹ ਨਹੀਂ ਦਿੰਦੇ। ਹਾਂ, ਉਹ ਮਤਲਬ ਕਿ ਇਦਾਂ ਹੁੰਦਾ ਵਾ, ਇਹਦਾ ਕੋਈ ਨਾ ਚੈੱਕ ਨਾ ਕੋਈ ਸਬੂਤ ਨਾ ਲੈਣਾ ਨਾ ਦੇਣਾ। ਹਾਂ, ਇਹ ਦੇਣ ਨਾ ਦੇਣ ਇਹਨਾਂ ਨੂੰ ਆਪਾਂ ਕੀ ਕਰ ਸਕਦੇ ਹਾਂ। ਲੇਕਿਨ ਤੰਬਾਕੂ ਦੇ ਪੈਸੇ ਤਾਂ ਬੰਦਿਆਂ ਨੇ ਬੜੇ ਵੱਟੇ ਆ। ਲੇਕਿਨ ਹੁਣ ਆਣ ਕੇ ਬੰਦੇ ਕਹਿੰਦੇ ਤੰਬਾਕੂ ਆ ਮਕਰੂ। ਅੱਛਾ, ਬੰਦੇ ਲਾਉਣੋਂ ਛੱਡ ਗਏ ਆ। ਲੈ ਵੀ ਆ ਗੱਲ ਨਵੀਂ। ਹਾਲਾਂਕਿ ਇਹਦੇ ਵਿੱਚੋਂ ਬੰਦਿਆਂ ਨੇ ਬੜੀਆਂ ਜਾਇਦਾਦਾਂ ਬਣਾਈਆਂ ਤੰਬਾਕੂ ਦੇ ਵਿੱਚੋਂ। ਅੱਛਾ, ਬੜਾ ਪੈਸਾ ਕਮਾਇਆ। ਬਾਕੀ ਚੱਕਾਂ ਦਾ ਤਾਂ ਮੈਨੂੰ ਨਹੀਂ ਪਤਾ। ਜਿਹੜਾ ਸਾਡਾ ਚੱਕ ਮੰਡਾਲੀ ਸ਼ਰੀਫ ਆ, ਹਾਂ, ਇਹ ਤੰਬਾਕੂ ਦੇ ਹੱਕ 'ਚ ਮਸ਼ਹੂਰ ਸੀਗਾ। ਇਹ ਥਾਂ ਮਸ਼ਹੂਰ ਸੀ। ਬੜਾ ਪੈਸਾ ਵਟਿਆ ਬੰਦਿਆਂ ਨੇ। ਹਾਂ, ਹੁਣ ਜਿੱਦਾਂ ਬੰਦੇ ਕੋਲ ਪੈਸਾ ਆਉਂਦਾ ਜਾਂਦਾ ਤਾਂ ਬੰਦੇ ਉਹਨੂੰ ਕਹਿੰਦੇ ਜੀ ਇਹ ਮਕਰੂ ਹੋ ਗਿਆ ਜੀ। ਹਾਂ, ਹੁਣ ਬੰਦਿਆਂ ਨੂੰ ਪੁੱਛਿਆ ਵੀ ਇਹ ਜਦੋਂ ਤੁਸੀਂ ਲਾਉਂਦੇ ਸੀ ਉਦੋਂ ਨਹੀਂ ਸੀ ਤੁਹਾਨੂੰ? ਹਾਂ, ਉਦੋਂ ਨਹੀਂ ਸੀ ਮਕਰੂ। ਠੀਕ, ਉਦੋਂ ਨਹੀਂ ਸੀ ਮਕਰੂ ਇਹ। ਹੁਣ ਇਹ ਮਕਰੂ ਬਣਾਤਾ ਤੰਬਾਕੂ। ਕਰਦੇ ਰਹੋ, ਗੱਲ ਕਰਦੇ ਰਹੋ। ਅੱਛਾ,
ਅੱਛਾ, ਇਹ ਤੁਸੀਂ ਜਿਹੜਾ ਵਾ ਨਾ ਕਿਤਨਾ ਕੁ ਤੰਬਾਕੂ ਲਾਉਂਦੇ ਰਹੇ ਆ ਤੇ ਮੈਂ ਕਿਤਨਾ ਤਾਂ ਜੀ ਤਮਾਕੂ ਬਹੁਤ ਲਾਇਆ। ਹਾਂਜੀ। ਮੇਰੇ ਕੋਲ ਕੋਈ 25-30 ਘਰ ਵੀ ਬੈਠੇ ਹੁੰਦੇ ਸੀ ਉਦੋਂ, ਇਸੇ ਤੇ ਮੈਂ ਤਮਾਕੂ ਲਵਾਉਂਦਾ ਸੀਗਾ, ਅੱਛਾ, ਕਿਉਂਕਿ ਇਹਦੀ ਲੇਬਰ ਬਹੁਤ ਔਖੀ ਮਿਲਦੀ ਹੈ। ਠੀਕ ਹੈ। ਇਹਦੀ ਖੇਚਲ ਵਾਲਾ ਕੰਮ ਆ, ਗਰਮੀਆਂ ਦੀ ਫਸਲ ਆ, ਲੇਕਿਨ ਪੈਸੇ ਵੀ ਇਹ 'ਚੋਂ ਬਚਦੇ ਰਹੇ ਆ। ਤੁਸੀਂ ਜ਼ਿਆਦਾ ਤੰਬਾਕੂ ਤੁਸੀਂ ਕਿੰਨੇ ਕਿੱਲੇ ਲਾਏ? 150 ਕਿੱਲਾ ਵੀ ਲਾਇਆ। 150 6 ਮਰਬੇ ਯਾਨੀ ਕਿ ਤੰਬਾਕੂ ਦੇ ਲਾਉਂਦੇ ਵੀ ਰਹੇ। ਲਾਇਆ। ਅੱਛਾ, ਤੇ ਵੈਸੇ ਕੋਈ ਜਦੋਂ ਤੁਸੀਂ 2-4 ਸਾਲ ਪਹਿਲੇ ਜਦੋਂ ਛੱਡਿਆ ਤੰਬਾਕੂ ਲਾਣਾ ਨਹੀਂ ਲਾਇਆ, ਉਸ ਤੋਂ ਪਹਿਲੇ ਕਿੰਨੇ ਕੁ ਦਾ ਕਿੱਲਾ ਜਿਹੜਾ ਵਾ ਨਾ ਹੋ ਜਾਂਦਾ ਸੀ ਤੰਬਾਕੂ ਦਾ? ਉਹ ਤਕਰੀਬਨ ਤਮਾਕੂ ਹੋ ਜਾਂਦਾ ਸੀ 3 ਲੱਖ ਦਾ ਕਿੱਲਾ ਅੱਛਾ, ਤਕਰੀਬਨ। ਤੇ ਵੈਸੇ ਕਿੱਲੇ ਚੋਂ ਕਿੰਨੇ ਕੁ ਮਣ ਨਿਕਲਦਾ ਵਾ ਇਹ ਤੰਬਾਕੂ? 30 ਮਣ ਵੀ ਨਿਕਲ ਜਾਂਦਾ, 35 ਮਣ ਵੀ ਨਿਕਲ ਜਾਂਦਾ, ਜਿੱਦਾਂ ਦੀ ਕੋਈ ਖੇਚਲ ਕਰਦਾ, ਕੋਈ ਚੰਗਾ ਸਾਂਭ ਲਵੇ ਅੱਛਾ, ਤੇ 35 ਮਣ ਤਮਾਕੂ ਨਿਕਲ ਜਾਂਦਾ। 35 ਕੁ ਮਣ ਤੰਬਾਕੂ ਨਿਕਲਿਆ। ਤੇ ਹੁਣ ਤੁਸੀਂ ਆਪਣੇ ਰਕਬੇ ਤੇ ਕੀ ਲਾਇਆ ਹੋਇਆ ਵਾ ਅੱਜ ਕੱਲ? ਅਸੀਂ ਮੂੰਜੀ ਲਾਈ ਹੈ ਜੀ। ਅੱਛਾ, ਮੂੰਜੀ ਲਈ। ਮੂੰਜੀ ਨੂੰ ਆ ਬੜਾ ਸੁਣਨੇ ਚ ਆ ਰਿਹਾ ਮਸਲਾ ਕਿ ਦਾਣਾ ਨਹੀਂ ਪਿਆ। ਹਾਂਜੀ, ਦਾਣਾ ਵਾਕਿਆ ਨਹੀਂ ਹੈਗਾ, ਫੁੱਲਕ ਜ਼ਿਆਦਾ ਵਾ ਤੇ ਬਲ ਕਮਜ਼ੋਰ ਆ ਫਸਲ ਅੱਛਾ, ਗਰਮੀ ਦੀ ਵਜ੍ਹਾ ਨਾਲ। ਤੁਹਾਡੀ ਫਸਲ ਕਿੰਨੀ ਕੁ ਮੁਤਾਸਰ ਹੋਈ ਹੈ ਇਸ ਮਸਲੇ ਤੋਂ? ਸਾਡਾ ਤਕਰੀਬਨ ਅੱਧਾ ਵਾ। ਇਹਨਾਂ ਨੂੰ ਪਿਛੋਕੜ ਵੀ ਪੁੱਛੋ। ਹਾਂ, ਤੇ ਅੱਛਾ, ਤੁਸੀਂ ਇੰਡੀਆ ਤੋਂ ਆਏ ਆ? ਹਾਂਜੀ, ਕਿਹੜੇ ਜ਼ਿਲ੍ਹੇ ਚੋਂ? ਸਾਡੇ ਵਾਲਦ ਸਾਹਿਬ ਇੰਡੀਆ ਤੋਂ ਆਏ ਸੀਗੇ ਜੀ, ਇੱਥੇ ਜ਼ਿਲ੍ਹਾ ਜਲੰਧਰ ਤੋਂ। ਅੱਛਾ, ਪਿੰਡ ਕਿਹੜਾ ਸੀ? ਬਾੜੋ ਕੀ, ਚੱਕ ਬਾੜੋ ਕੀ। ਬਾਲੋ ਕੀ। ਹਾਂਜੀ। ਅੱਛਾ ਅੱਛਾ, ਤੇ ਇੱਥੇ ਹੋਰ ਕਿਹੜੇ ਕਿਹੜੇ ਨੇੜੇ ਪਿੰਡਾਂ 'ਚ ਬੈਠੇ ਆ ਤੁਹਾਡੇ ਪਿੰਡ ਦੇ ਬੰਦੇ ਜਿਹੜੇ ਆ? ਸਾਡੇ ਤਕਰੀਬਨ ਜਿੰਨੇ ਵੀ ਅਜ਼ੀਜ਼ ਸੀ, ਰਿਸ਼ਤੇਦਾਰ ਸੀ ਨਾ ਜੀ, ਸਾਰੇ ਇੱਕੋ ਥਾਂ ਆਣ ਕੇ ਇਹਨਾਂ ਦੇ ਡੇਰੇ ਲਾ ਲਏ ਸੀ ਦਰਬਾਰ ਦੇ ਉੱਤੇ। ਅੱਛਾ ਅੱਛਾ, ਵਾਹ। ਮੰਡਾਲੀ ਸ਼ਰੀਫ ਵਾਲਾ ਦਰਬਾਰ ਜਿਹੜਾ ਨਾ ਜੀ, ਹੂੰ। ਉਹਦੇ ਤੇ ਡੇਰੇ ਲਾ ਲਏ ਸੀ। ਇਹ ਕਿਤੇ ਮਰੀਜ਼ ਤਾਂ ਨਹੀਂ ਸੀ ਮੰਡਾਲੀ ਸ਼ਰੀਫ ਵਾਲਿਆਂ ਦੇ? ਨਹੀਂ, ਨਹੀਂ। ਅੱਛਾ, ਵੈਸੇ ਹੀ ਯਾਨੀ ਕਿ ਅਕੀਦਤ ਨਾਲ ਜਿਹੜਾ ਵਾ ਨਾ ਵੀ ਨੇੜੇ। ਇੱਥੇ ਹਾਲੇ ਵੀ ਹਿੰਦੂਆਂ ਦੇ 2 ਕਮਰੇ ਖੜੇ ਆ। ਅੱਛਾ ਹਿੰਦੂਆਂ ਦੇ ਦੌਰ ਦੇ 2 ਕਮਰੇ ਖੜੇ ਦਰਬਾਰ ਦੇ ਵਿੱਚ। ਅੱਛਾ। ਹਾਂਜੀ। ਅਮਰ ਸਾਹਿਬ ਨੂੰ ਦਿਓ ਜੀ। ਅਮਰ ਸਾਹਿਬ, ਤੁਸੀਂ ਉੱਥੇ ਮੁੰਡੇ ਨੂੰ ਯੂਕੇ ਦੇ ਵਿੱਚ ਮਾਸ਼ਾਅੱਲਾ ਜੰਮਿਆ ਪਲਿਆ, ਉੱਥੇ ਅੰਗਰੇਜ਼ੀ ਸਕੂਲ 'ਚ ਜਾਂਦਾ, ਤੇ ਇਹ ਪੰਜਾਬੀ ਫਿਰ ਕੀ ਸੋਚ ਕੇ ਇਹਨੂੰ ਸਿਖਾਈ ਹੈ? ਪੰਜਾਬੀ ਇਦਾਂ ਕਿ ਅਸੀਂ ਦੋਨੇ ਹੀ ਮੀਆਂ ਬੀਵੀ ਪੰਜਾਬੀ ਆ। ਅਸੀਂ ਘਰ ਪੰਜਾਬੀ ਬੋਲੀ ਦੀ ਆ, ਬਾਹਰ ਜਦੋਂ ਕੰਮਾਂ ਕਾਰਾਂ ਤੇ ਜਾਈਦਾ ਉਦੋਂ ਇੰਗਲਿਸ਼ ਬੋਲੀ ਦੀ ਆ। ਤੇ ਬੱਚੇ ਫਿਰ ਟੀਚਰ ਵੀ ਕਹਿੰਦੇ ਆ ਕਿ ਇਹਨਾਂ ਨੂੰ ਦੂਸਰੀ ਲੈਂਗੁਏਜ ਵੀ ਆਉਣੀ ਚਾਹੀਦੀ, ਜਿੱਦਾਂ ਉਰਦੂ ਪੰਜਾਬੀ। ਹਾਂ ਹਾਂ। ਜਿਹੜੇ ਲੋਕ ਪਾਕਿਸਤਾਨ ਨਹੀਂ ਆਉਂਦੇ ਬੱਚਿਆਂ ਨੂੰ ਲੈ ਕੇ, ਉਹਨਾਂ ਦੇ ਬੱਚੇ ਸਿਰਫ ਇੰਗਲਿਸ਼ ਹੀ ਬੋਲਦੇ ਆ। ਤਾਇਆ ਵੀ ਅੰਕਲ, ਚਾਚਾ ਵੀ ਅੰਕਲ, ਮਾਮਾ ਵੀ ਅੰਕਲ। ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਪਤਾ ਹੀ ਨਹੀਂ ਇਹਦੇ ਨਾਲ ਰਿਸ਼ਤਾ ਕੀ ਆ। ਇੱਕ ਨਵਾਂ ਕੰਮ ਵੀ ਚੱਲਿਆ, ਹਾਂਜੀ, ਕਜ਼ਨ। ਹਾਂ, ਕਜ਼ਨ। ਮਸੇਰ, ਫਫੇਰ, ਪਤਰੇਰ, ਮਲਵੇਰ, ਸਾਰੇ ਇੱਕ ਕਜ਼ਨ। ਇਹ ਕੀ ਹੋਇਆ? ਸਾਰੇ ਅੰਕਲ, ਸਾਰੀਆਂ ਆਂਟੀਆਂ, ਨਾ ਪੁੱਤੀ ਹਾਂਜੀ, ਨਾ ਮਾਸੀ ਨਾ। ਤੇ ਉਹ ਫਿਰ ਉਹਦਾ ਇਹ ਬੈਨੀਫਿਟ ਆ ਕਿ ਇਹਨਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਮਦਰ ਲੈਂਗੁਏਜ ਆ, ਤੇ ਫਿਰ ਪੰਜਾਬੀ ਤੇ ਉਰਦੂ ਬੋਲ ਲੈਂਦੇ ਆ। ਇੰਗਲਿਸ਼ ਇਹਨਾਂ ਨੇ ਬੋਲਣੀ ਆ, ਕਿਉਂਕਿ ਇੰਗਲਿਸ਼ ਮੁਲਕ ਦੇ ਵਿੱਚ ਰਹਿੰਦੇ ਆ, ਤੇ ਉੱਥੇ ਹਰ ਬੰਦਾ ਇੰਗਲਿਸ਼ ਬੋਲਦਾ ਵਾ। ਤੇ ਉਹਦੇ ਵਾਸਤੇ ਇਹਨਾਂ ਨੂੰ ਇਹ ਬੈਨੀਫਿਟ ਬਹੁਤ ਜ਼ਿਆਦਾ ਹੁੰਦਾ ਵਾ। ਜੀ, ਸਾਡੇ ਵੱਲੋਂ ਤੁਹਾਨੂੰ ਸ਼ਾਬਾਸ਼ ਆ ਜੀ। ਜਿੰਨੇ ਵੀ ਸਾਡੇ ਪਾਕਿਸਤਾਨੀ ਬੈਠੇ ਆ ਨਾ ਅੰਗਰੇਜ਼ੀ ਮੁਲਕਾਂ ਦੇ ਵਿੱਚ, ਤੇ ਮੁੰਡਿਆਂ ਨੂੰ ਪੰਜਾਬੀ ਸਿਖਾਈ ਹੋਈ ਆ, ਇਹ ਸਾਡੇ ਵੱਲੋਂ ਸ਼ਾਬਾਸ਼ ਆ ਜੀ। ਅੱਛਾ ਅੰਜਮ, ਤੈਨੂੰ ਇਹ ਪਤਾ ਵਾ ਕਿ ਆਮਰ ਸਾਹਿਬ ਮੇਰੇ ਗੁਆਂਢੀ ਵੀ ਆ? ਅੱਛਾ ਜੀ। ਮੇਰਾ 158 ਤੇ ਇਹਨਾਂ ਦਾ 159 ਪਿੰਡ ਆ। ਲਓ ਜੀ, ਸਾਡੇ ਪਿੰਡਾਂ ਜਿੱਥੇ 4 ਬੰਦੇ ਰਲ ਕੇ ਬਹਿਣ ਨਾ, ਕੋਈ ਨਾ ਕੋਈ ਸਾਂਝ ਕੱਢ ਹੀ ਲੈਂਦੇ ਆ। ਰਾਣਾ ਸਾਹਿਬ ਨੇ ਹਾਜੀ ਅਮਰ ਸਾਹਿਬ ਨਾਲ ਕੱਢੀ ਸਾਂਝ ਵੀ ਇਹ ਗੋਜਰੇ ਦੇ ਆ ਪਿੱਛੋਂ ਜਿਹੜੇ। ਹਾਂਜੀ, ਇਹ ਮੰਡਾਲੀ ਸ਼ਰੀਫ ਵਾਲੇ ਪਾਸੇ ਇਹਨਾਂ ਦਾ ਸੁਸਰਾਲ ਆ। ਜਿਹੜਾ ਤੁਹਾਡਾ ਅਸਲ ਪਿਛੋਕੜ ਆ ਉਹ ਦੱਸੋ। ਹਾਂਜੀ, ਉਹ 159 ਗੱਗੋਮਾਲ ਆ ਜੀ। ਗੱਗੋਮਾਲ। ਮੈਂ ਤੇ ਰਾਣਾ ਸਾਹਿਬ 160 ਵਾਲੇ ਹਾਈ ਸਕੂਲ ਦੇ ਵਿੱਚ ਹੀ ਅਸੀਂ ਪੜ੍ਹੇ ਆ। ਅਸੀਂ ਇੱਕੋ ਸਕੂਲ ਫੈਲੋ ਆ। ਵਾਹ ਵਾਹ ਵਾਹ। ਤੇ ਤੁਸੀਂ ਫਿਰ ਨਹਾ ਕੇ ਕੱਪੜੇ ਬਦਲ ਲਓ, ਇੰਗਲੈਂਡ ਚੱਲੋ। ਨਾਲ ਹੀ। ਹਾਂਜੀ। ਤੇ ਇਸ ਤੋਂ ਮੈਨੂੰ ਸਾਰਾ ਪਤਾ ਸੀ। ਜਦੋਂ ਤੁਸੀਂ ਰਾਣਾ ਸਾਹਿਬ ਦਾ ਨਾਂ ਲੈਂਦੇ ਸੀ, ਦੱਸਦੇ ਹੁੰਦੇ ਸੀ ਕੱਖਾਂ ਦਾ, ਤੇ ਮੈਂ ਕਹਿੰਦਾ ਬੰਦਾ ਸਾਡੇ ਇਲਾਕੇ ਦਾ ਵੀ ਕਿਤੇ ਗਏ ਤੇ ਅੰਜਮ ਸਾਹਿਬ ਨੂੰ ਮਿਲਾਂਗੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਮਿਲ ਕੇ ਇਦਾਂ ਹੀ ਲੱਗਦਾ ਵੀ ਜਿੱਦਾਂ ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ। ਹਾਏ ਹਾਏ ਹਾਏ, ਆਹੀ ਗੱਲ ਆ। ਇਹ ਨਹੀਂ ਹੈਗਾ ਕਿ ਮੇਰੇ ਜਿੰਨੇ ਵੀ ਯਾਰ ਦੋਸਤ ਆ ਉੱਥੇ ਕੰਮ ਕਰਦੇ ਆ, ਟੈਕਸੀ ਚਲਾਉਂਦੇ, ਮੇਰੇ ਚਾਚਾ ਜੀ ਇੰਗਲੈਂਡ 'ਚ ਰਹਿੰਦੇ ਆ। ਮੈਨੂੰ ਪਰਸੋਂ ਉਹਨਾਂ ਨੇ ਸਪੈਸ਼ਲ ਫੋਨ ਕੀਤਾ ਇਸ ਕੰਮ ਵਾਸਤੇ। ਯਾਰਾ ਕਹਿੰਦੇ ਤੁਸੀਂ ਅੰਜਮ ਸਰੋਇਆ ਕੋ ਬੈਠੇ ਸੀ, ਲੱਭ ਹੀ ਲਿਆ ਜਾ ਕੇ? ਮੈਂ ਕਿਹਾ ਹਾਂਜੀ। ਇਹ ਬੜੀਆਂ ਸੋਹਣੀਆਂ ਗੱਲਾਂ ਕਰਦਾ ਯਾਰਾ ਉਹ। ਮੈਂ ਉਹਨੂੰ ਕਿਉਂਕਿ ਸਾਰੇ ਸੁਣਦੇ ਆ ਤੁਹਾਨੂੰ। ਚਾਚਾ ਜੀ ਹੁਣ ਰਿਟਾਇਰ ਹੋਏ ਆ, ਲੇਕਿਨ ਘਰ ਹੀ ਹੁੰਦੇ ਹੋ। ਤੁਹਾਡਾ ਕੋਈ ਵੀ ਪ੍ਰੋਗਰਾਮ ਮਿਸ ਨਹੀਂ ਕਰਦੇ ਵੀ, ਜਿਹੜਾ ਵੀ ਰੱਤੀ ਬਰਾਬਰ ਵੀ। ਤੇ ਇਦਾਂ ਹੀ ਤਕਰੀਬਨ ਜਿੰਨੇ ਵੀ ਉੱਥੇ ਰਹਿਣ ਵਾਲੇ ਨਾ ਪੰਜਾਬੀ ਕੋਈ ਵੀ ਆ, ਉਹ ਸਾਰੇ ਹੀ ਤੁਹਾਡਾ ਪ੍ਰੋਗਰਾਮ ਸੁਣਦੇ ਆ, ਜਿਹਦੀ ਵਜ੍ਹਾ ਨਾਲ ਫਿਰ ਇੱਕ ਦੂਸਰੇ ਨਾਲ ਟੱਚ ਰਹਿੰਦੇ ਆ। ਕਿਉਂਕਿ ਇਦਾਂ ਹੀ ਲੱਗਦਾ ਹੁੰਦਾ ਜਿੱਦਾਂ ਆਪਦੇ ਮੁਲਕ ਪਿੱਛੇ ਬੈਠੇ ਆ ਅਸੀਂ। ਵਾਹ ਵਾਹ ਵਾਹ। ਇਹ ਚੀਜ਼ਾਂ ਹੁੰਦੀਆਂ ਵਾ। ਬਾਕੀ ਅਲਹਮਦੁਲਿਲਾ ਸਾਰਾ ਨਹੀਂ ਠੀਕ ਜੀ, ਹੈ ਜੀ। ਬਹੁਤ ਮੁਲਕ ਨਾਲ ਬਹੁਤ ਪਿਆਰ ਕਰ ਰਹੇ ਆ, ਜਿੱਥੇ ਜਿੱਥੇ ਵੀ ਪਾਕਿਸਤਾਨੀ ਆ।
ਤੇ ਸਾਡੇ ਨਾਲ ਵੀ ਬਹੁਤ ਪਿਆਰ ਕਰਦੇ। ਵੈਸੇ ਵੀ ਅੰਜਮ ਦੀ ਆਡੀਅנס ਆ ਨਾ ਜਿਹੜੀ, ਉਹ ਜਿੰਨੀ ਪਾਕਿਸਤਾਨ ਇੰਡੀਆ ਦੀ ਹੈ ਨਾ, ਇੰਨੀ ਬਾਹਰਲੇ ਮੁਲਕਾਂ ਦੀ, ਔਰ ਖਾਸ ਤੌਰ ਤੇ ਯੂਕੇ, USA ਤੇ ਕੈਨੇਡਾ ਜਿਹੜਾ ਨਾ, ਇਹ ਕੋਈ 20 ਤੋਂ ਲੈ ਕੇ 24% ਜਿਹੜਾ ਆਡੀਅנס ਨਾ ਇਹਨਾਂ 3 ਮੁਲਕਾਂ ਦੀ ਆ। ਹਾਂਜੀ ਤੇ ਉੱਥੇ ਸਾਰੇ ਪੰਜਾਬੀ ਭਾਈ ਹੀ ਆ, ਜਿਹੜੇ ਕੁਝ ਲੈਂਦੇ ਪੰਜਾਬ ਦੇ ਆ, ਕੁਝ ਛੱਡਦੇ ਪੰਜਾਬ ਨੇ। ਹੁਣ ਮੈਨੂੰ ਤੁਹਾਡੇ ਕੋਲ ਹੈ ਸਰਦਾਰ ਭਰਾ? ਹਾਂਜੀ ਹੈਗੇ ਆ। ਮੈਨੂੰ ਹੁਣ ਵਾਈਫ ਨੇ ਕਹਿ ਘਲਾਇਆ ਸੀ ਅੰਜਨ ਸਾਹਿਬ ਨੂੰ ਪੁੱਛ ਕੇ ਆਏ ਵੀ ਜਦੋਂ ਵੀ ਆਉਣਾ ਤੇ ਸਾਡੇ ਵੱਲੋਂ ਖਾਸ ਦਾਵਤ ਆ ਤੁਹਾਨੂੰ ਯੂਕੇ ਦੇ ਵਿੱਚ, ਜਦੋਂ ਵੀ ਤੁਸੀਂ ਆਓ। ਅੱਲਾ ਖਿਆਲ ਰੱਖੇ ਜੀ। ਤੇ ਨੰਬਰ ਇਹ ਦੇ ਕੇ ਆਈਓ। ਮੈਂ ਕਿਹਾ ਜੀ ਨੰਬਰ ਮੈਂ ਦੇ ਕੇ ਆਊਂ ਉਹਨਾਂ ਨੂੰ ਆਪਦਾ, ਜਦੋਂ ਵੀ ਆਉਣ ਤੇ ਇਨਸ਼ਾਅੱਲਾ ਜੀ ਸਾਡੇ ਵੱਲੋਂ ਦਾਵਤ ਆ, ਸਾਡੇ ਕੋਲ ਮੋਸਟ ਵੈਲਕਮ। ਨਹੀਂ ਜੀ, ਸਾਡੀ ਭੈਣ ਦਾ ਵੀ ਬਹੁਤ ਸ਼ੁਕਰੀਆ ਜੀ। ਤੇ ਜਦੋਂ ਕਦੀ ਰੱਬ ਨੇ ਸਬਬ ਬਣਾਇਆ ਨਾ, ਇਨਸ਼ਾਅੱਲਾ ਤੇ ਜੀ ਅਸੀਂ ਜ਼ਰੂਰ ਆਵਾਂਗੇ। ਠੀਕ। ਨਹੀਂ ਉੱਥੇ ਆਪਣੇ ਸਿੱਖ ਭਰਾ ਬਹੁਤ ਆ ਤੇ ਹਾਂਜੀ ਮਾਮੂ ਹੁਣੇ ਹੋ ਕੇ ਆਏ ਨਾ। ਠੀਕ ਹੈ ਜੀ। ਅੱਛਾ, ਮਾਸ਼ਾਅੱਲਾ। ਸਾਡੇ ਤੋਂ ਪਹਿਲੇ ਈਦ ਉੱਥੇ ਕੀਤੀ ਆ। ਅੱਛਾ, ਮੈਂ 1 ਮਹੀਨੇ ਵਾਸਤੇ ਗਿਆ ਸੀ, ਨਾਲ ਮੇਰੇ ਘਰ ਦੇ ਵੀ ਸੀ। ਮਹੀਨਾ ਰਹਿ ਗਿਆ ਸੀ ਆਪਾਂ। ਮਾਸ਼ਾਅੱਲਾ। ਤੇ ਉਹ ਸਰਦਾਰਾਂ ਨਾਲ ਉੱਥੇ ਫਿਰ ਤੁਹਾਡਾ ਪਿਆਰ ਹਾਂਜੀ ਮੁਹੱਬਤ ਹਾਂਜੀ ਹੁੰਦਾ? ਬਹੁਤ ਜ਼ਿਆਦਾ ਜੀ। ਉਹ ਤਾਂ ਜਦੋਂ ਮਿਲਦੇ ਫਿਰ ਪੰਜਾਬੀ 'ਚ ਬਕਾਇਦਾ। ਤੇ ਸਾਡੇ ਕੋਲ ਜਿੱਥੇ ਅਸੀਂ ਰਹਿੰਦੇ ਆ ਉੱਥੇ ਤਕਰੀਬਨ ਮੁਸਲਮਾਨ ਕਮਿਊਨਿਟੀ ਵੀ ਬਹੁਤ ਜ਼ਿਆਦਾ ਵਾ। ਸਾਡੇ ਕੋਲ ਤਕਰੀਬਨ ਕੋਈ 12 ਮਸਜਿਦਾਂ ਜੀ, ਮਾਸ਼ਾਅੱਲਾ। ਤੇ ਫੁੱਲ ਹੀ ਭਰੀਆਂ ਹੁੰਦੀਆਂ। ਅੱਛਾ। ਉਸ ਤੋਂ ਇਲਾਵਾ 3 ਗੁਰਦੁਆਰੇ ਆ। ਅੱਛਾ ਹਾਂਜੀ, ਸਿੱਖ ਟੈਂਪਲ ਅੱਛਾ, ਆ। ਮੁਸਲਮਾਨਾਂ ਨੂੰ ਮਸੀਤਾਂ ਬਣਾ ਕੇ ਦਿੱਤੀਆਂ ਉਹਨਾਂ ਨੇ? ਹਾਂਜੀ ਹਾਂਜੀ, ਉਹਨਾਂ ਨੂੰ ਉਹਨਾਂ ਨੂੰ ਗੁਰਦੁਆਰੇ ਤੁਹਾਨੂੰ ਆਜ਼ਾਦੀ ਆ ਪੂਰੀ। ਹਾਂ। ਇੰਗਲੈਂਡ ਦੇ ਵਿੱਚ ਇੱਥੇ ਤਾਂ ਮੈਂ ਨਹੀਂ ਦੇਖਿਆ ਕਿ ਵੀ ਇੰਨਾ ਰਸ਼ ਹੋਵੇ ਮਸਜਿਦਾਂ 'ਚ ਜਿੰਨਾ ਆਪਣੇ ਉੱਥੇ ਰਸ਼। ਨਹੀਂ ਹੈਗਾ ਜੀ, ਹਾਂ ਹਾਂ। ਜਿੰਨਾ ਉੱਥੇ ਰਸ਼ ਨਹੀਂ। ਕਿਉਂਕਿ ਅਸੀਂ ਤਰਾਬੀਆਂ ਪਾਣੀ ਜਾਂਦੇ ਰਹੇ ਹਾਂ। ਫੁੱਲ ਮਸਜਿਦ ਉੱਤੋਂ ਵੀ ਥੱਲਿਓਂ ਵੀ, ਮਤਲਬ ਦੋਨੇ ਡਬਲ ਸਟੋਰੀਆਂ ਜਿਹੜੀਆਂ, ਤੀਸਰੀ ਡਬਲ ਸਟੋਰੀ ਤੇ ਔਰਤਾਂ ਪੜ੍ਹ ਰਹੀਆਂ। ਅੱਛਾ। 2 ਡਬਲ ਸਟੋਰੀ ਜਿਹੜੀਆਂ ਹੈਗੀਆਂ ਉਹ 'ਚ ਬੰਦੇ ਪੜ੍ਹ ਰਹੇ। ਫੁੱਲ ਹੋ ਜਾਂਦੀਆਂ ਸੀ ਮਸਜਿਦ। ਜਿਹੜੀ ਸ਼ਫੀਕ ਸਾਹਿਬ ਨੇ ਗੱਲ ਕੀਤੀ ਹੈ ਨਾ ਵੀ ਮਸੀਤਾਂ 'ਚ ਉੱਥੇ ਰਸ਼ ਹੈ, ਇੱਥੇ ਰਸ਼ ਨਹੀਂ ਹੈ, ਉਹ ਇੱਕ ਵੱਖਰੀ ਵੀਡੀਓ 'ਚ ਦੱਸਾਂਗੇ ਵੀ ਇੱਥੇ ਰਸ਼ ਕਿਉਂ ਨਹੀਂ ਹੈ। ਹਾਂਜੀ। ਉਹ ਪੂਰੀ ਗੱਲ, ਫਿਰ ਹੁਣ ਗੱਲ ਲੰਮੀ ਬਹੁਤ ਟੁਰ ਜਾਣੀ ਜੇ ਕੀਤੀ ਹੋਈ। ਅੱਛਾ, ਤੁਸੀਂ ਉਹ ਦੱਸ ਰਹੇ ਸੀ ਵੀ ਆਜ਼ਾਦੀ ਆ? ਆਜ਼ਾਦੀ ਜੀ ਉੱਥੇ ਕੋਈ ਮਨਾ, ਇੱਥੇ ਇਦਾਂ ਨਹੀਂ। ਉੱਥੇ ਇੰਨੀ ਆ ਕਿ ਫਰੀडम ਆ, ਤੁਸੀਂ ਜਿੱਦਾਂ ਮਰਜ਼ੀ ਤੁਸੀਂ ਗੁਰਦੁਆਰੇ ਵੀ ਜਾਣਾ ਨਾ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ। ਹਾਂ। ਜਿੱਦਾਂ ਮਰਜ਼ੀ ਤੁਸੀਂ ਆ ਕੇ ਲੰਗਰ ਖਾ ਸਕਦੇ ਆ, ਕੋਈ ਮਸਲਾ ਨਹੀਂ। ਸੰਡੇ ਦੀ ਸੰਡੇ ਉੱਥੇ ਉਹਨਾਂ ਦੇ ਓਪਨ ਹੁੰਦਾ ਵਾ। ਹਾਂ। ਉੱਥੇ ਮਾਸ਼ ਜਿਹਨੂੰ ਕਹਿੰਦੇ ਆਪਾਂ ਨਾ ਦਾਲ। ਉੱਥੇ ਜ਼ਿਆਦਾ ਦਾਲਾਂ ਬਣਦੀਆਂ, ਸਾਗ ਹੋ ਗਿਆ, ਕੜੀ ਹੋ ਗਈ, ਉਹਨਾਂ ਦੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ। ਉਹ ਚਿਕਨ ਨਹੀਂ ਬਣਾਉਂਦੇ, ਮੱਛੀ ਨਹੀਂ ਬਣਾਉਂਦੇ, ਮਨੇ ਇਦਾਂ ਦੀਆਂ ਚੀਜ਼ਾਂ ਉਹ ਖਾਂਦੇ। ਹਾਂਜੀ, ਮੀਟ ਪਾੜਦੇ ਨਹੀਂ ਉੱਥੇ ਜੀ। ਤੇ ਬਾਕੀ ਉਹ ਓਪਨ ਹੁੰਦਾ ਵਾ, ਤੁਸੀਂ ਜਿੱਦਾਂ ਮਰਜ਼ੀ ਜਾ ਸਕਦੇ। ਇਦਾਂ ਹੀ ਮਸਜਿਦਾਂ ਦੇ ਵਿੱਚ ਗੋਰੇ ਪਸੰਦ ਕਰਦੇ ਆ। ਜਦੋਂ ਰਮਜ਼ਾਨ ਹੁੰਦਾ ਨਾ ਤੇ ਮਤਲਬ ਬਹੁਤ ਇਫਤਾਰੀਆਂ ਹੁੰਦੀਆਂ ਮਸਜਿਦਾਂ 'ਚ, ਫੁੱਲ ਹੁੰਦੀਆਂ। ਫਿਰ ਲੋਕ ਇਫਤਾਰੀਆਂ ਇੱਕ ਦੂਸਰੇ ਨੂੰ ਦਿੰਦੇ ਆ, ਫਿਰ ਗੋਰਿਆਂ ਨੂੰ ਵੀ ਦਿੰਦੇ ਆ। ਉਹ ਬੜੇ ਹੈਪੀ ਹੁੰਦੇ ਇਹ ਦੇਖ ਕੇ ਚੀਜ਼ਾਂ। ਫਿਰ ਬਹੁਤ ਸਾਰੇ ਜਿਹੜੇ ਗੋਰੇ ਆ ਉਹ ਮੁਸਲਮਾਨ ਵੀ ਹੁੰਦੇ ਆ। ਵਾਹ ਵਾਹ ਵਾਹ। ਹਾਂ। ਤੇ ਇਹ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ। ਮੈਂ ਨਾ ਜੀ ਦੁਬਈ ਗਿਆ ਤੇ ਮੈਂ ਉੱਥੇ ਇੱਕ ਸ਼ਾਇਦ ਦੇਖੀ, ਬੜਾ ਹੈਰਾਨ ਹੋਇਆ ਵੀ ਐਦਾਂ ਮਸਜਿਦ ਆ, ਹਾਂਜੀ, ਐਦਾਂ ਲਾਗੇ ਗੁਰਦੁਆਰਾ, ਤੇ ਅੱਗੇ ਹਿੰਦੂਆਂ ਨੂੰ ਕੀ ਸਾਦੇ ਹੋ, ਮੰਦਿਰ, ਮੰਦਿਰ। ਉਹਦੇ ਨਾਲ ਮੰਦਿਰ। ਹਾਂਜੀ। ਤਿੰਨੇ ਸ਼ਾਮਾਂ ਉਹਨਾਂ ਨੇ ਇਕੱਠੀਆਂ ਬਣਾਈਆਂ ਦੁਬਈ ਦੇ ਵਿੱਚ। ਅੱਛਾ, ਸਾਨੂੰ ਨਾ ਅਸੀਂ ਤੜਕੇ ਗਏ, ਮਸਜਿਦ ਤੇ ਨਮਾਜ਼ ਪੜ੍ਹੀ, ਲੰਗਰ ਗੁਰਦੁਆਰੇ 'ਚੋਂ ਖਾਦਾ। ਐਡੀ ਸੋਹਣੀ ਦਾਲ ਬਣੀ ਹੋਈ, ਸਾਡੇ ਨਾਲ ਗੁਰਚੇਤ ਵੀ ਸੀਗਾ। ਹਾਂਜੀ। ਤੇ ਇੱਕ ਮੁੰਡਾ ਉੱਥੇ ਉਹਦੀ ਟਰੱਕਾਂ ਦੀ ਬਣਾਈ ਹੋਈ ਸੀ, ਟਰੱਕਾਂ ਦੀ ਕੰਪਨੀ ਸੀ, ਠੀਕ ਆ। ਤੇ ਉਹ ਵੀ ਸੀਗਾ। ਤੇ ਉੱਥੇ ਭਾਈ ਬੈਠੇ ਆਪਣਾ ਐਡਾ ਸੋਹਣਾ ਇੰਤਜ਼ਾਮ ਕੀਤਾ ਲੰਗਰ ਦਾ। ਇਦਾਂ ਇੰਗਲੈਂਡ 'ਚ ਹੀ ਸੇਮ ਹੀ ਹੁੰਦਾ ਜੀ। ਇਦਾਂ ਮਸਜਿਦ ਵੀ ਲੱਗ ਗਈ ਆ। ਮਸੀਤਾਂ ਵੀ ਨਾਲ ਨਾਲ ਹੀ ਆ ਹਾਂ। ਤੇ ਸਾਰੀਆਂ ਹੀ। ਲੇਕਿਨ ਉੱਥੇ ਜਿੱਦਾਂ ਆਪਣੇ ਮੈਂ ਸਾਰੀਆਂ ਮਸਜਿਦਾਂ 'ਚ ਚਲ ਜਾਂਦਾ। ਹਾਂ। ਉੱਥੇ ਹਰੀਆਂ ਪਗੜੀਆਂ ਵਾਲੇ ਵੀ ਹੈਗੇ ਆ, ਬਰਾਉਨ ਵਾਲੇ ਵੀ ਹੈਗੇ ਆ, ਅਹਿਲੇ ਹਦੀਸ ਵੀ, ਅਹਿਲੇ ਸੁਨਨਤ ਵਾਲੇ ਵੀ ਆ। ਲੇਕਿਨ ਜਦੋਂ ਹਰੀਆਂ ਪਗੜੀਆਂ ਵਾਲੇ ਉੱਥੇ ਜਲਸਾ ਜਲੂਸ ਕਰਦੇ ਆ ਨਾ, ਕੋਈ ਪਾਬੰਦੀ ਨਹੀਂ, ਸਿਰਫ ਕੌਂਸਲ ਨੂੰ ਦੱਸਣਾ ਹੁੰਦਾ। ਹਾਂ। ਫਿਰ ਉਹ ਪੁਲਿਸ ਤੁਹਾਨੂੰ ਪ੍ਰੋਵਾਈਡ ਕਰਦੇ ਆ, ਉਹ ਰੋਡ ਕਲੀਅਰ ਕਰਦੇ ਆ, ਤੁਸੀਂ ਜਿੱਦਾਂ ਮਰਜ਼ੀ ਜਲੂਸ ਕੱਢੋ। ਹਾਂ। ਕੋਈ ਬੰਦਾ ਤੁਹਾਨੂੰ ਤੰਗ ਨਹੀਂ ਕਰਦਾ, ਕੋਈ ਚੀਜ਼ ਨਹੀਂ। ਇਦਾਂ ਹੀ ਸਿੰਘ ਵਾ, ਜਦੋਂ ਇਹ ਵਿਸਾਖੀ ਤੇ ਮੇਲਾ ਹੁੰਦਾ, ਇਹ ਬਕਾਇਦਾ ਉੱਥੇ ਜਲੂਸ ਕੱਢਦੇ ਆ। ਅੱਛਾ। ਇਹਨਾਂ ਨੂੰ ਵੀ ਉਦਾਂ ਹੀ ਪ੍ਰੋਵਾਈਡ ਕਰਦੀ ਆ ਪੁਲਿਸ ਹਰ ਚੀਜ਼, ਕੋਈ ਪਾਬੰਦੀ ਨਹੀਂ ਹੈਗੀ। ਇਹ ਨਾ ਆ ਤਾਂ ਕਾਨੂੰਨ ਹੋਇਆ ਨਾ, ਸਾਰਿਆਂ ਨੂੰ ਆਜ਼ਾਦੀ ਹੈ, ਹਾਂਜੀ, ਬਰਾਬਰੀ ਬਿਲਕੁਲ ਹੈ ਏਦਾਂ ਹੀ, ਆਪਣੀ, ਹਾਂਜੀ। ਕਰਨ ਜਿੱਦਾਂ ਮਰਜ਼ੀ ਹੈ। ਬਾਕੀ ਇਹ ਆ ਕਿ ਉੱਥੇ ਜਿੱਦਾਂ ਇੱਥੇ ਤੋੜ ਭੰਨ ਕਰਦੇ ਨੇ, ਤੁਰੇ ਤੁਰੇ ਜਾਂਦੇ, ਕੋਈ ਰੇੜੀ ਵਾਲਾ ਖੜਾ ਤੇ ਉਹਨੂੰ ਪੁੱਠਿਆ ਕਰਤਾ, ਕੋਈ ਟਾਇਰ ਨੂੰ ਅੱਗ ਲਾਤੀ ਜਾਂ ਕੁਝ ਨਹੀਂ, ਇਦਾਂ ਉੱਥੇ ਨਹੀਂ ਹੈਗਾ। ਪੁਰਅਮਨ ਹੁੰਦੀ ਆ ਹਰ ਚੀਜ਼, ਤੇ ਬੜੇ ਪਿਆਰ ਮੁਹੱਬਤ ਨਾਲ ਹੁੰਦੀ ਆ। ਹਾਂ। ਇੱਥੇ ਤਰ੍ਹਾਂ ਨਹੀਂ ਹੈਗੀ। ਇੱਥੇ ਤੇ ਲੁੱਟਣ ਲੱਗ ਪੈਂਦੇ ਆ ਮਿੰਟ ਮਾਰ ਕੇ, ਹਾਂ। ਉੱਥੇ ਨਹੀਂ। ਜਾਣਾ ਕਦੋਂ ਆ ਇਹਨੂੰ ਪੁੱਛ ਲਓ। ਹੁਣ ਕਦੋਂ ਜਾਣਾ? ਮੈਂ ਇਨਸ਼ਾਅੱਲਾ ਜੀ ਕੱਲ ਨੂੰ। ਅੱਛਾ, ਕੱਲ ਜਾ ਰਹੇ ਹਾਂ? ਹਾਂਜੀ, ਕੱਲ ਜਾ ਰਹੇ ਜੀ। ਅੱਛਾ, ਅੱਲਾਹ ਤਾਲਾ ਖੈਰੀ ਸਲਾਮਤੀ ਪਹੁੰਚਾਵੇ ਜੀ ਤੁਹਾਨੂੰ। ਹਾਂਜੀ, ਹਾਂਜੀ ਤੇ ਇਨਸ਼ਾਅੱਲਾ ਜੀ ਕੱਲ ਦੀ ਫਲਾਈਟ ਆ, ਹਾਂਜੀ, ਕੱਲ ਨੂੰ ਚਲੇ ਜਾਣਾ। ਬੜੀ ਮਿਹਰਬਾਨੀ। ਠੀਕ ਹੈ ਬਸਰਾ ਸਾਹਿਬ, ਉਹ ਗੱਲ ਕਰਨੀ ਕਰ ਲਓ, ਨਹੀਂ ਤੇ ਪ੍ਰੋਗਰਾਮ ਕਰ ਲਓ ਜੀ। ਕੋਈ ਤੇ
ਮੈਂ ਤੁਹਾਨੂੰ ਜੀ ਬੜੇ ਅਰਸੇ ਦਾ ਜਿਹੜਾ ਤੁਹਾਡੀਆਂ ਵੀਡੀਓ ਦੇਖੀਆਂ ਜਾ ਰਹੀਆਂ ਨੇ ਔਰ ਸਾਊਦੀ ਅਰਬ ਦੇ ਵਿੱਚ ਸਪੈਸ਼ਲੀ ਜਿਹੜੇ ਪੰਜਾਬੀ ਲੋਕ ਨੇ ਨਾ ਤੁਹਾਡੀਆਂ ਵੀਡੀਓ ਦੇਖ ਕੇ ਐਵੇਂ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜਿਹੜੇ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ ਤੇ ਅਲਹਮਦੁਲਿਲਾ ਬਹੁਤ ਜ਼ਿਆਦਾ ਦੇਖੇ ਜਾ ਰਹੇ ਹੋ ਤੁਸੀਂ, ਤੁਹਾਨੂੰ ਪਸੰਦ ਕੀਤਾ ਜਾ ਰਿਹਾ, ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ। ਇਹ ਵੀ ਸਾਡੀ ਪੰਜਾਬੀ ਬੈਕ ਜਾ ਰਹੀ ਹੈ, ਰਿਵਰਸ ਗੇਅਰ 'ਚ ਜਾ ਰਹੀ ਹੈ। ਜਿਸ ਤਰ੍ਹਾਂ ਅੱਗੇ ਇੰਗਲਿਸ਼ ਜ਼ਿਆਦਾ ਸਕੂਲਾਂ ਵਿੱਚ ਵੀ ਇੰਗਲਿਸ਼ ਜ਼ਿਆਦਾ ਪੜ੍ਹਾਈ ਜਾ ਰਹੀ ਹੈ ਤੇ ਪੰਜਾਬੀ ਨੂੰ ਜਿਸ ਤਰ੍ਹਾਂ ਤੁਸੀਂ ਪ੍ਰਮੋਟ ਕੀਤਾ ਨਾ, ਮੈਂ ਦੂਸਰਾ ਭਿੰਡਰ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਮੈਂ ਪਸੰਦ ਕਰਦਾ, ਉਹ ਤੁਹਾਡੇ ਨਾਲ ਉਹ ਵੀ ਜਿਹੜਾ ਨਾ ਅਟੈਚ ਰਹਿੰਦੇ ਨੇ। ਮੇਰਾ ਪੁੱਤਾ ਵੀ ਚੱਕ ਮੈਂ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਸੀ ਮਿਲਣ ਦੀ, ਮੈਂ ਕਿਉਂਕਿ ਖੁਰੜਿਆਂ ਵਾਲੇ ਤੱਕ ਚਲਾ ਗਿਆ, ਖੁਰੜਿਆਂ ਵਾਲੇ ਤੱਕ ਗਿਆ, ਮੈਂ ਉਸ ਤੋਂ ਵਾਪਸ ਆ ਗਿਆ ਫਿਰ ਪਿੱਛੇ। ਲੇਕਿਨ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਤੇ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਕਿ ਤੁਸੀਂ ਪੰਜਾਬੀ ਨੂੰ ਜ਼ਿੰਦਾ ਕੀਤਾ ਹੋਇਆ ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ। ਤੇ ਸਾਊਦੀ ਅਰਬ ਜਦੋਂ ਵੀ ਆਓ ਸਾਡੇ ਵੱਲੋਂ ਸਪੈਸ਼ਲ ਦਾਵਤ ਹੋਗੀ ਤੁਹਾਡੀ ਕਿ ਸਾਨੂੰ ਮਿਲ ਕੇ ਆਓਗੇ ਤੁਸੀਂ। ਇਨਸ਼ਾਅੱਲਾ ਜੀ, ਅਸੀਂ ਅੱਲਾ ਨੇ ਚਾਹਿਆ ਜੇ ਕਦੀ ਰੱਬ ਨੇ ਸੱਦਿਆ ਜ਼ਰੂਰ ਉੱਥੇ ਆਵਾਂਗੇ, ਮੁਲਾਕਾਤ ਵੀ ਹੋਊਗੀ। ਇਨਸ਼ਾਅੱਲਾ। ਹੋਰ ਵੀ ਬੜੇ ਭਰਾ ਉੱਥੇ ਸਾਊਦੀ ਅਰਬ ਦੇ ਵਿੱਚ ਹੈਗੇ ਆ ਤੇ ਅਸਲ ਦੇ ਵਿੱਚ ਜਿਹੜੇ ਸਾਡੇ ਪਰਦੇਸੀ ਭਰਾ ਨਾ ਜੀ, ਇਹ ਸਾਡੀ ਵੀਡੀਓ ਨੂੰ ਚੱਕਿਆ ਹੀ ਉਹਨਾਂ ਨੇ ਸੀਗੇ, ਚਾਹੇ ਕੋਈ ਸਾਊਦੀਆ ਦੁਬਈ ਆ, ਮਸਕਤ ਓਮਾਨ ਆ, ਕੋਈ ਕੁਵੈਤ ਆ, ਚਾਹੇ ਕੋਈ ਯੂਕੇ ਚ ਤੇ ਅਮਰੀਕਾ ਚ, ਬੜਾ ਪਿਆਰ ਦਿੱਤਾ ਉਹਨਾਂ ਨੇ। ਤੇ ਤੁਹਾਡੇ ਹੌਸਲੇ ਨਾਲ ਹੀ ਗਾਂ ਗੱਲ ਅਸੀਂ ਕਰ ਰਹੇ ਹਾਂ, ਜੇ ਤੁਸੀਂ ਹੌਸਲਾ ਨਾ ਦਿੰਦੇ ਤੇ ਅਸੀਂ ਚੁੱਪ ਹੋ ਜਾਣਾ ਸੀ। ਤੇ ਪੰਜਾਬੀ ਇਨਸ਼ਾਅੱਲਾ ਤਾਲਾ ਅਗਾਂਹ ਨੂੰ ਜਾਊਗੀ, ਪਿਛਾਂ ਨੂੰ ਨਹੀਂ ਆਂਦੀ ਇਨਸ਼ਾਅੱਲਾ ਤਾਲਾ। ਤੁਸੀਂ ਦੇਖ ਨਹੀਂ ਰਹੇ ਯੂਕੇ ਦੇ ਵਿੱਚ ਵੀ ਗਾਂ ਸਾਡੇ ਬੱਚੇ ਪੰਜਾਬੀ ਬੋਲ ਰਹੇ ਆ, ਇਸ ਤੋਂ ਵੱਡੀ ਹੌਸਲਾ ਅਫਜ਼ਾਈ ਕੀ ਹੋਣੀ। ਆ ਤੁਹਾਡੇ ਸਾਹਮਣੇ ਮਿਸਾਲ ਦਿਖਾਈ ਆ ਅਮਰ ਸਾਹਿਬ ਦੀ, ਤੁਹਾਡੇ ਸਾਹਮਣੇ ਹੈ ਜੀ। ਤੇ ਆਪਣਾ ਸ਼ੇਖ ਬਸਰਾ ਸਾਹਿਬ ਬਹੁਤ ਚੰਗਾ ਲੱਗਾ ਜੀ। ਜੀ ਇੱਕ ਮੈਂ ਮਗਾਲਤਾ ਕੱਢ ਦਵਾਂ, ਇਹ ਸ਼ਹਜ਼ਾਦ ਬਸਰਾ ਉਹ ਸੁਹਾਂਜਣੇ ਵਾਲਾ ਨਹੀਂ ਹੈ, ਹਾਂ ਇਹ ਹੋਰ ਹੈ, ਸਾਊਦੀ ਅਰਬ ਵਾਲਾ। ਸੁਹਾਂਜਣੇ ਵਾਲੇ ਨਾਲ ਸ਼ਹਜ਼ਾਦ ਬਸ਼ਰਾ ਸਾਹਿਬ ਨਾਲ ਵੀ ਅਸੀਂ ਮੁਲਾਕਾਤ ਤੁਹਾਡੀ ਕਰਾਵਾਂਗੇ ਇਨਸ਼ਾਅੱਲਾ। ਬੜੀ ਮਿਹਰਬਾਨੀ ਜੀ, ਅੱਜ ਦੀ ਸਾਡੀ ਵੀਡੀਓ ਤਮਾਮ ਹੋ ਗਈ ਜੀ। ਤੇ ਪਰਦੇਸੀ ਭਰਾਵਾਂ ਨਾਲ ਮੁਲਾਕਾਤ ਕਰਾਈ ਹੈ ਜੀ, ਪਰਦੇਸੀਆਂ ਵਾਸਤੇ ਦੁਆ ਵੀ ਕਰੀ ਦੀ, ਉਹਨਾਂ ਕੋਲੋਂ ਦੁਆ ਲਈ ਦੀ ਵੀ ਹੈ। ਅੱਲਾਹ ਤਾਲਾ ਸਲਾਮਤ ਰੱਖੇ, ਬੜੀ ਮਿਹਰਬਾਨੀ ਜੀ, ਉਹਦੇ ਵਾਸਤੇ ਰਹੋ। ਦਬਲਾ ਬਟਾ।